ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ ਤੇ ਨਜ਼ਰ। ਅੱਜ 21 ਸਤੰਬਰ ਦਿਨ ਹੈਗਾ ਆ ਜੀ ਮੰਗਲਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਨੈਲਾ ਮੰਡੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਕਾਲ ਕਰੋ ਨਿੰਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ, ਨਵੇਂ ਕੈਬਨਿਟ ਦੇ ਗਠਨ ਲਈ ਸਰਗਰਮੀਆਂ ਕਈਆਂ ਦੇ ਸਾਹ ਤਾਂ ਦੇ ਤਾਂ ਹੀ। ਹਾਂਜੀ ਹਾਂਜੀ, ਕਈਆਂ ਦੇ ਸਾਹ ਤਾਂ ਦੀ ਤਾਂ, ਕਈਆਂ ਦੇ ਠਾਂ ਦੀ ਠਾਂ। ਇਹ ਦਿਲ ਜਿਹੜਾ ਠੱਕ ਠੱਕ ਵੱਜਦਾ ਹੋਊਗਾ ਨਾ, ਕਿਉਂਕਿ ਦੇਖੋ ਕੁਛ ਨੂੰ ਝਟਕਾ ਲੱਗਣਾ ਤੇ ਤੈਅ ਆ। ਇਹ ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ। ਜਿਵੇਂ ਉਦਣ ਨਾ ਨਿਤਿਨ ਗਡਕਰੀ ਇੱਕ ਦਿਨ ਬੋਲਦਾ ਪਿਆ ਸੀਗਾ, ਜਿੱਦਣ ਇਹਨਾਂ ਨੇ ਪਾਣੀ ਲਾਇਆ ਉੱਥੋਂ ਗੁਜਰਾਤ ਦੇ ਵਿੱਚੋਂ। ਉਹ ਕਹਿੰਦਾ ਕਿ ਮੈਂ ਇਸ ਸੰਸਾਰ ਦੇ ਵਿੱਚ ਨਾ ਬਹੁਤ ਘੱਟ ਲੋਕਾਂ ਨੂੰ ਖੁਸ਼ ਦੇਖਿਆ, ਰਾਜਨੀਤੀ ਦੇ ਵਿੱਚ ਤੇ ਖਾਸ ਤੌਰ ਤੇ ਇੱਥੇ ਕੋਈ ਸੁਖੀ ਨਹੀਂ ਟੱਕਰਿਆ ਮੈਨੂੰ, ਮੈਂ ਪ੍ਰਧਾਨ ਰਿਹਾ। ਉਹ ਕਹਿੰਦਾ ਕਿ ਪਹਿਲੀ ਗੱਲ ਇਲੈਕਸ਼ਨ ਲੜੋ ਤੇ MLA ਬਣਨ ਦਾ ਡਰ ਕਿ ਬਣਾਂਗੇ ਕਿ ਨਹੀਂ। ਜੇ ਬਣ ਗਏ ਤੇ ਫਿਰ ਇਹ ਹੁੰਦਾ ਹੈ ਕਿ ਵਜ਼ੀਰ ਬਣ ਜਾਈਏ। ਜੇ ਵਜ਼ੀਰ ਬਣ ਗਏ ਤੇ ਫਿਰ ਇਹ ਹੁੰਦਾ ਕਿ CM ਬਣ ਜਾਈਏ। CM ਨੂੰ ਡਰਿਆ ਕਿ ਕਿਤੇ ਮੈਨੂੰ ਲਾਹ ਨਾ ਦਿੱਤਾ ਜਾਏ, ਮਤਲਬ ਕਿ ਹਰੇਕ ਨੂੰ ਡਰਿਆ। ਜੇ ਵਜ਼ੀਰ ਕੋਈ MLA ਤੋਂ ਬਣ ਵੀ ਜਾਂਦਾ, ਉਹਦੀ ਵੀ ਵਜ਼ੀਰੀ ਖੁੱਸਣ ਦਾ ਡਰ, ਤੇ CM ਹੈ ਜਿਹੜਾ ਉਹਦੀ ਵੀ ਵਜ਼ੀਰੀ ਖੁੱਸਣ ਦਾ ਡਰ। ਮਤਲਬ ਕਿ ਹਰੇਕ ਨੂੰ ਆਪੋ ਆਪਣੇ ਪੱਧਰ ਤੇ ਕੁਛ ਨਾ ਕੁਛ ਝੋਰਾ ਹੈ। ਨਿਤਿਨ ਗਡਕਰੀ ਕੁਛ ਇਸ ਤਰ੍ਹਾਂ ਗੱਲ ਕਰ ਰਹੇ ਸੀਗੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇੱਥੇ ਹਮੇਸ਼ਾ ਝੋਰਾ ਲੱਗਾ ਰਹਿੰਦਾ ਸਿਆਸਤ ਦੇ ਵਿੱਚ, ਰਾਜਨੀਤੀ ਦੇ ਵਿੱਚ। ਇੱਥੇ ਹਰੇਕ ਸਵੇਰ ਜਿਹੜੀ ਹੈ ਨਾ, ਉਹ ਸੰਭਾਵਨਾਵਾਂ ਦੇ ਨਾਲ ਨਾਲ ਦੇ ਨਾਲ ਖਦਸ਼ੇ ਵੀ ਲੈ ਕੇ ਆਉਂਦੀ ਆ। ਸੰਭਾਵਨਾਵਾਂ ਤੇ ਹੁੰਦੀਆਂ ਹੀ ਹੁੰਦੀਆਂ ਹਰੇਕ ਸਵੇਰ ਦੇ ਵਿੱਚ, ਪਰੰਤੂ ਕਈ ਵਾਰ ਹਰੇਕ ਸਵੇਰ ਦੇ ਨਾਲ ਆਉਂਦਾ ਹੀ ਆਉਂਦਾ ਕੋਈ ਨਾ ਕੋਈ ਡਰ, ਆਉਂਦਾ ਹੀ ਆਉਂਦਾ। ਜੋ ਦੇਖੀਏ ਤਾਂ ਅੱਜ ਚੰਡੀਗੜ੍ਹ ਤੋਂ ਕਹਿ ਲਓ ਕਿ ਦਿੱਲੀ ਦੀ ਜਿਹੜੀ ਦੂਰੀ ਹੈ 250 ਕਿਲੋਮੀਟਰ ਦੀ, ਉਹ ਇਹਨਾਂ ਨੇ ਪ੍ਰਾਈਵੇਟ ਜੈਟ ਰਾਹੀਂ ਤੈਅ ਕੀਤੀ। ਪਹਿਲਾਂ ਫੋਟੋ ਸੈਸ਼ਨ ਹੋਇਆ ਹਲਕਾ ਜਿਹਾ, ਉਹਦੇ 'ਚ ਮੈਨੂੰ ਲੱਗਦਾ ਕਿ ਨਵਜੋਤ ਸਿੱਧੂ, ਇੱਕ ਸੁਖਜਿੰਦਰ ਰੰਧਾਵਾ ਨਜ਼ਰ ਆ ਰਿਹਾ, ਬਾਈ ਚਰਨਜੀਤ ਜੀ CM ਸਾਹਿਬ, ਤੇ ਨਾਲ ਸਿੱਧੂ ਦੇ ਇੱਕ ਮੁੰਡਾ ਤੁਹਾਨੂੰ ਅਕਸਰ ਹੀ ਦਿਖਾਈ ਦਿੰਦਾ, ਸੁਮਿਤ ਹੈ ਸ਼ਾਇਦ, ਫੋਟੋ 'ਚ ਦਿਖਾਈ ਨਹੀਂ ਦੇ ਰਿਹਾ, ਫੋਟੋ 'ਚ ਕੁਦਰਤੀ ਮੇਰੇ ਸਾਹਮਣੇ ਹੀ ਪਈ ਆ। ਖੈਰ ਇੱਕ ਚੀਜ਼ ਹੋਰ ਨਹੀਂ ਸਮਝ ਆ ਰਹੀ, ਨਵਜੋਤ ਸਿੰਘ ਸਿੱਧੂ ਦੇ ਗਲ 'ਚ ਮਫਲਰ ਕਿਉਂ ਰਹਿੰਦਾ? ਕਦੇ ਨੋਟ ਕੀਤਾ? ਕਦੇ ਨੋਟ ਕੀਤਾ ਤੁਸੀਂ? ਮੈਂ ਹੁਣ ਫੋਟੋ ਦੇਖ ਰਿਹਾ, ਕੁਦਰਤੀ ਤੁਸੀਂ ਗੱਲ ਇਹ ਆਰੰਭ ਕੀਤੀ ਆ ਤੇ ਕੋਈ ਨਿਊਜ਼ 18 ਪੰਜਾਬ ਦੀ ਵੈਬਸਾਈਟ ਦੀ ਨਾ ਉਹ ਖੁੱਲੀ ਹੋਈ ਫੋਟੋ ਜਿਹੜੀ, ਉਹ ਮੇਰੇ ਸਾਹਮਣੇ ਖੁੱਲੀ ਹੋਈ ਉਸੇ ਤਰ੍ਹਾਂ ਹੀ, ਤੇ ਮੀਂਹ ਵਰਦੇ 'ਚ ਇਹ ਰਵਾਨਗੀ। ਪਰ ਇਹ ਮਫਲਰ ਅੱਜ ਵੀ ਆ, ਸਰੋਂ ਫੁੱਲਾ ਜਿਹਾ ਗਲ ਦੇ ਵਿੱਚ ਪਾਇਆ ਵਾ। ਮੇਰੇ ਖਿਆਲ ਦੇ ਨਾਲ ਗੱਲ ਦੇ ਵਿੱਚ ਕੋਈ ਨਾ ਕੋਈ ਸਿੱਧੂ ਆ ਤਵੀਤ ਐਸਾ ਪਾਇਆ ਜਿਹੜਾ ਵਿਖਾਉਣਾ ਨਹੀਂ ਚਾਹੁੰਦਾ। ਇਹ ਮੇਰਾ ਅੰਦਾਜ਼ਾ, ਕਿਉਂਕਿ ਮੈਂ ਬਹੁਤ ਨੋਟ ਕੀਤਾ, ਜਿੰਨੀ ਮਰਜ਼ੀ ਗਰਮੀ ਰਹੀ ਆ, ਗਲ 'ਚ ਰੁਮਾਲ ਜਾਂ ਮਫਲਰ ਮੈਨ ਅਸੀਂ ਤੇ ਕਹਿੰਦੇ ਹੁੰਦੇ ਸਾਂ ਕੇਜਰੀਵਾਲ ਸਾਹਿਬ ਨੂੰ, ਪਰ ਇੱਥੇ ਸਿੱਧੂ ਵੀ ਮਫਲਰ ਮੈਨ ਹੈ। ਤਾਂ ਇਹਦੇ ਵਿੱਚ ਮਤਲਬ ਮੈਂ ਜ਼ਰੂਰੀ ਮੈਂ ਤਵੀਤ ਦੀ ਇੱਕ ਮਿਸਾਲ ਦਿੱਤੀ ਹੈ ਕਿ ਐਸਾ ਕੁਛ ਲੱਗਦਾ ਆ ਜਿਹੜਾ ਲੁਕਾਉਣਾ ਚਾਹੁੰਦੇ।
कोई गल नहीं, कैमरे टोलणगे, दसांगे फोटो जर्नलिस्ट जिहड़े चंडीगढ़ दे कि भाई आ एक नुकता फड़िया, जरूर इहदी तह तक जाओ। कई बार वज जांदा हुंदा उत्ता हेठा ना। खैर चलो देखण दी गल, वैसे तां इन्हां दी अपनी निजी जिंदगी आ, गल दे विच भावें जो मर्जी धमकाई चढ़न, पर कदे कोई रस्सा ना लमकावे, इहदे चों डर लगदा। खैर ਇਹ ਰਵਾਨਗੀ ਕਰਦੇ ਆ ਇੱਥੋਂ ਨਾਲ ਦੀ ਨਾਲ ਹੀ ਅਕਾਲੀ ਸਵਾਲ ਚੁੱਕਦੇ ਆ, ਕਹਿੰਦੇ ਕਿ ਪ੍ਰਾਈਵੇਟ ਜੈਟ ਕਿਉਂ 250 ਕਿਲੋਮੀਟਰ ਦੇ ਸਫ਼ਰ ਵਾਸਤੇ, ਕਿਉਂ ਖਜ਼ਾਨੇ ਤੇ ਬੋਝ ਬਣੇ ਹੋ ਵੀ ਖਾਲੀ। ਤਾਂ ਮੇਰਾ ਅਕਾਲੀ ਆਪਣਾ ਟਾਈਮ ਵੀ ਭੁੱਲ ਗਏ, ਜਦੋਂ ਹੈਲੀਕਾਪਟਰ ਖੱਟਾ ਜਿਹਾ ਜਿਹੜਾ ਹੁੰਦਾ ਸੀ ਭੂਤ ਰੰਗਾ ਜਿਹਾ, ਪੱਕਾ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਰੱਖਿਆ ਸੀਗਾ, ਤੇ ਬਾਦਲ ਪਿੰਡ ਤੋਂ ਇੱਕ ਵਾਰੀ ਘੁਬਾਏ ਦਿੱਤੇ, ਉੱਥੇ ਫੰਕਸ਼ਨ ਸੀ ਕੋਈ, ਉੱਥੇ ਵੀ ਮੇਰੇ ਖਿਆਲ ਦੇ ਨਾਲ ਬਾਦਲ ਪਿੰਡ ਤੋਂ 1.5-2 ਦਿਨ ਹੈਲੀ पैड़ पे खड़ा रहा हो हैलीकाप्टर, ते 1.5-2 दिनों बाद इन्हों ने दूरी जी ला लो कि 40-50 मिनट की दूरी होनी है जे आप बाई रोड चाहिए, तो वह भी तय हैलीकाप्टर पर की। खैर सारे आपो अपना वेला जोड़ा वो वसार पैंदे आ। तो बहरहाल दिल्ली के विच पहुंच के हुण जदों मैं सिद्धू का नाम लै दिता, सुखजिंदर रंधावे का नाम लै दिता, तो तुसीं आप ही समझ जाओ कि बुनती की बुनी जा रही है। वैसे जदों जहाज पे उड्डिया होना है चरणजीत सिंह सीएम, MC तो सीएम, तो जरूर पंक्तियां याद आईयां होनियां अमरिंदर सिंह नूं, तू की जाने साडे उत्ते किंज गुजरी, दिन तेरे ते बहारां वाले आए हुए। खैर तां उत्थे फिर टुटे दिलां दे फिर इलाज नहीं हुंदे, तुहानूं पता ही है। तां इन्हां ने जाके दिल्ली च डेरा लाया। वेखण वाली गल है कि पिछे बलबीर सिद्धू एरा वगैरह, मतलब कि जिहड़े चाहवान आ जां जिहड़े लिस्ट दे विचों ना कटीचण तो डरदे आ, वो सारे ही उत्थे भज गए नाल दी नाल। मैनूं लगदा कि जहाज दे नाल नाल ही थल्ले थल्ले घरां भजदियां नदियां घुक गईयां, तां इह भी पहुंच गए उत्थे। काफी वड्डा जमावड़ा लग गया पंजाब दे लीडरां दा। ये मेरे ख्याल दे नाल KC वेणुगोपाल राव नाल भी मिले आ, चन्नी साहब एक मीटिंग इन्हां ने अंबिका सोनी दे नाल कीती आ। बहरहाल उत्थे जोड़ तोड़ जारी आ जी। वैसे एक तां दिलचस्प तत्थ इह भी आ कि जिहड़े सोनिया गांधी, राहुल गांधी, प्रियंका गांधी वो तो बैठे ने शिमले, ते ये कहंदे कि असीं हाई कमान दे नाल चले मशवरा करन। उत्थे 3 को उन्होंने हाई कमान वालियां ने गा मुनीम रखे आ, हरीश रावत, चौधरी हरीश, ते दूसरा एक हैगा अजय माखन। लो भाई तुसीं करो सौदा। सो ये भी मैनेजमेंट है ना, CEO कोई है, मैनेजर कोई है, हेठा कोई लड़ी जाता भिड़ी जाता, सुगराई करी जाता। खैर सारा कुछ इदां दा ही है, मैनेजमेंट ही चली जाती है। तो उत्थे जाके हुण इन्हां ने की सैटिंग करनी है, की फिटिंग करनी है, की कोई रहेगा कि कोई जाएगा, ये तो हाले गल्लां तय नहीं है। आपां इन्हां दी कोई पुष्टि नहीं कर सकते, पर वड्डी चर्चा आ कि जिहड़ा पिछला कैबिनेट सीगा उहदे विच वड्डा फेर बदल होण जा रहा है, जिहदे विचों वड्डे नामचीन चेहरे आ जिहड़े उन्हां दे नाम कट्टे जाणगे। दूसरे कुछ नौजवान जां पहली मरतबा जिहड़े वज़ारत दे विच MLA पहुंचणगे, वो जरूर थोड़ा जिहा हैरान करनगे। चर्चे ने राजा वड़िंग भी आ सकदा आ, चर्चे भी ने कि राणा सोढी भी जा सकदा, मतलब कि हाले एक चर्चे जरूर ने। पर ऐसा एक संकेत आ कांग्रेस दे जिहड़े लीडर, मतलब कि कह लो कि दसदे तां नहीं है कि हाँ भाई साडा नाम जिहड़ा वो छाप दिओ तुसीं जां नाम लै दिओ, पर दसदे थोड़ा संग दे दुचिती दे विच इह जरूर कह जांदे आ कि तवाज़ुन रखण दा यतन कीता जाएगा, ना कट्टे जाणगे, नवें ना लै जाणगे। तां वो साफ ज़ाहिर है कि नवजोत सिंह सिद्धू जिहड़ा कह लो कि पूरा चेहरा चोपड़ के सवेरे ही निकल पैंदा, मैनूं तो लगदा रहिंदा ही चरणजीत सिंह दे नाल ही आ किते, ते इकट्ठा ही तुरिया फिरदा। सो मैनूं लगता है कि इस तरह का तवाजन ठीक है बनेगा, पर सिद्धू यतन करेगा कि अमरिंदर सिंह के खेमे नूं घट तो घट जगह दी जाए। और दूजी चीज तुसीं एक नोट करो ना कि अमरिंदर सिंह धड़ा है जिहड़ा वो चुप करके बैठ गया, ऐ शह ला के, जिद्दां कोई बंदा पिछे हट के खड़ जांदा ना कि मौका आउण दिओ। तां मेरे ख्याल दे नाल वो भी सब तो पहला इंतजार इहो ही कर रहे आ कि कैबिनेट का गठन होवे, तो उस तो बाद देखांगे कि किहड़ा बंदा ये लैंदे ने, किहड़ा बंदा ये छड्डदे ने। जिवें प्रताप सिंह बाजवा कह रहा सीगा कि जिस बात कहंदा मैनूं हासा आ जांदा सच्चियों इन्हां दीयां गल्लां सुण के। सारा जोरदार ला के ना जदों चरणजीत सिंह बन गया
ਤੇ ਉਹ ਕਹਿੰਦੇ ਕਿ ਹੁਣ ਜਜ਼ਬਾਤਾਂ ਨੂੰ ਮਾਰ ਕੇ ਨਾ ਇਕੱਠਿਆਂ ਜ਼ੋਰ ਲਾਉਣ ਦੀ ਜ਼ਰੂਰਤ ਹੈ। ਤੇ ਬੰਦਾ ਪੁੱਛੇ ਜਜ਼ਬਾਤ ਉਦੋਂ ਹੀ ਮਾਰ ਲਓ ਥੋੜੇ ਦਿਨ ਪਹਿਲਾਂ, ਜਦੋਂ ਜ਼ਮੀਰ ਹੀ ਮਰ ਗਈ ਜਜ਼ਬਾਤ ਪਿੱਛੇ ਕੀ ਰਹਿ ਗਏ। ਜਿਸ ਅਮਰਿੰਦਰ ਸਿੰਘ ਨੇ ਤੁਹਾਡੇ ਬਾਪ ਦੇ ਖਿਲਾਫ ਚਿੱਠੀ ਲਿਖੀ ਸੋਨੀਆ ਗਾਂਧੀ ਨੂੰ ਔਨ ਰੈਕਰਡ ਪਈ ਆ, ਤਾਂ ਤੁਸੀਂ ਉਹਦੇ ਘਰ ਚਲੇ ਗਏ ਜ਼ਮੀਰ ਮਾਰ ਕੇ, ਤੇ ਫਿਰ ਥੋੜਾ ਜਿਹਾ ਤੁਸੀਂ ਜਜ਼ਬਾਤ ਨੂੰ ਉਦੋਂ ਹੀ ਮਾਰ ਲੈਂਦੇ। ਹੁਣ ਕਹਿੰਦੇ ਕਿ ਇਕੱਠਿਆਂ ਚੱਲਣ ਦੀ ਜ਼ਰੂਰਤ ਹੈ। ਚਲੋ ਭਾਈ ਇਕੱਠੇ, ਤਾਂ ਹੁਣ ਇਕੱਠੇ ਕਿਹੜੇ ਕਿਹੜੇ ਚੱਲਦੇ ਆ। ਤਾਂ ਅਮਰਿੰਦਰ ਸਿੰਘ ਦਾ ਜਿਹੜਾ ਧੜਾ ਹੈ ਉਹ ਇੰਤਜ਼ਾਰ ਕਰੇਗਾ ਇਸ ਚੀਜ਼ ਲਈ, ਮੇਰੇ ਖਿਆਲ ਦੇ ਨਾਲ ਉਹ ਥੋੜਾ ਨਾ ਵੇਟ ਕਰੇਗਾ ਕਿ ਕਿਹੜਾ ਬੰਦਾ ਰੁੱਸਦਾ ਹੈ, ਕਿਹੜਾ ਬੰਦਾ ਜਿਹੜਾ ਆਕਾਂਖਿਆਵਾਦੀ ਤਾਂ ਹਰੇਕ ਹੀ ਹੁੰਦਾ ਕਿ ਮੈਂ ਵਜ਼ਾਰਤ ਦੇ ਵਿੱਚ ਚਲੇ ਜਾਵਾਂ, ਕਿ ਕਿਹੜੇ ਬੰਦੇ ਦਾ ਦਾਅ ਲੱਗਦਾ ਹੈ, ਕਿਹੜਾ ਬੰਦਾ ਮਤਲਬ ਕਿ ਉਮੀਦ ਰੱਖ ਕੇ ਤੁਰਦਾ ਹੈ ਤੇ ਨਾਲ ਦੀ ਨਾਲ ਚਲੋ ਉਹਦਾ ਵੀ ਬ੍ਰਹਮ ਮਹਿੰਦਰਾ ਵਾਂਗੂ ਕਿਤੇ ਨਾ ਕਿਤੇ ਪੱਤਾ ਕੱਟਿਆ ਜਾਂਦਾ। ਤਾਂ ਐਸੇ ਬੰਦੇ ਜਿਹੜੇ ਆ ਫਿਰ ਪਿਕ ਕਰਨੇ ਸੌਖੇ ਹੋ ਜਾਣਗੇ ਕਿ ਅਸੀਂ ਦੀਵਾਰ ਤੋਂ ਇੱਕ ਮੋਰਚਾਬੰਦੀ ਜਿਹੜੀ ਆ ਉਹ ਕਰੀਏ, ਦੀਵਾਰ ਤੋਂ ਅਸੀਂ ਇਹਨਾਂ ਦਾ ਰਸਤਾ ਰੋਕਣ ਵਾਸਤੇ ਇੱਕ ਸਟਰੋਂਗ ਸਫਬੰਦੀ ਜਿਹੜੀ ਕਰਕੇ ਨਾ ਉਹ ਫਿਰ ਮੈਦਾਨ ਦੇ ਵਿੱਚ ਆਈਏ। ਤੁਸੀਂ ਦੇਖਿਆ ਹੋਣਾ ਕਿ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀਗੀ ਕਿ ਮੇਰੇ ਕੋਲ ਆਪਸ਼ਨ ਖੁੱਲੇ ਆ, ਮੈਂ ਇਸਤੇਮਾਲ ਕਰ ਸਕਣਾ ਵਾ, ਪਰ ਉਸ ਤੋਂ ਬਾਅਦ ਉਹ ਚੁੱਪ ਹੋ ਗਏ। ਛੂਈ ਮੂਈ ਜਿੱਦਾਂ ਹੁੰਦੇ ਨੇ, ਮੈਂ ਡਰਦੀ ਰੱਬ ਰੱਬ ਕਰਦੇ ਕਿ ਲੋਕੀ ਕਹਿੰਦੇ ਛੂਈ ਮੂਈ, ਤਾਂ ਉਹਦਾ ਛੂਈ ਮੂਈ ਜਿੱਦਾਂ ਹੋ ਜਾਂਦਾ ਨਾ ਬੰਦਾ। ਪਹਿਲੇ ਦਿਨ ਦੇਖੋ ਕਿੰਨੀਆਂ ਇੰਟਰਵਿਊਜ਼, ਦੂਜੇ ਦਿਨ ਕਿੰਨੀਆਂ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਕਨੈਕਸ਼ਨ ਦੇ ਧੜਾ ਇੰਟਰਵਿਊਜ਼, ਤਾਂ ਉਸ ਤੋਂ ਬਾਅਦ ਬਿਲਕੁਲ ਸਾਇਲੈਂਟ ਮੋਡ ਤੇ ਚਲੇ ਗਏ। ਜਿੱਦਾਂ ਫੋਨ ਨਹੀਂ ਆਪਾਂ ਸਾਇਲੈਂਟ ਮੋਡ ਤੇ ਲਾ ਦਿੰਦੇ, ਤਾਂ ਉਹਦਾ ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਤੁਸੀਂ ਜੁੜਾਓ ਕਰਕੇ ਦੇਖ ਸਕਦੇ ਹੋ ਕਿ ਸ਼ਾਇਦ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਉਹ ਇੰਤਜ਼ਾਰ ਕਰ ਰਹੇ ਆ ਕਿ ਕੈਬਨਿਟ ਦਾ ਜਿਹੜਾ ਇਹ ਰੀਸ਼ਫਲਿੰਗ ਵਾਲਾ ਕੰਮ ਆ ਇਹ ਇੱਕ ਵਾਰੀ ਨੇਪਰੇ ਚੜ ਜਾਵੇ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਵੇਖਦੇ ਆ ਕਿ ਕੀ ਚੁੱਕਣਾ ਵਾ। ਜੀ ਜੀ ਜੀ, ਚਲੋ ਮੈਨੇ ਅੱਗੇ ਜਿਹੜਾ ਉਹ ਬਣਦਾ ਕੀ ਆ, ਗਏ ਤਾਂ ਦਿੱਲੀ ਨੂੰ ਮੋਹਰ ਲਵਾਉਣੀ ਹੋਣੀ ਆ ਵੀ ਭਾਈ ਕਿਹਨੂੰ ਕੈਬਨਿਟ ਦੇ ਵਿੱਚ ਰੱਖਣਾ ਤੇ ਕਿਹਨੂੰ ਜਿਹੜਾ ਆ ਉਹ ਨਹੀਂ ਰੱਖਣਾ। ਤੇ ਜਿੱਦਾਂ ਵੈਸੇ ਤੁਸੀਂ ਤਾਂ ਮਫਲਰ ਤਾਂ ਨੋਟ ਕਰਦੇ ਹੀ ਕਰਦੇ ਆ ਸਿੱਧੂ ਦਾ, ਤੇ ਸਿੱਧੂ ਜਿੱਦਾਂ ਚੰਨੀ ਦਾ ਹੱਥ ਫੜ ਫੜ ਕੇ ਉਹਨੂੰ ਲੈ ਕੇ ਜਾ ਰਿਹਾ ਆ, ਲੋਕ ਤਾਂ ਇਹ ਵੀ ਕਹਿਣ ਲੱਗ ਗਏ ਹੋਣੇ ਆ ਵੀ ਸੀਐਮ ਸਿੱਧੂ ਨਹੀਂ ਕਿਤੇ। ਹਾਂਜੀ, ਨਵਜੋਤ ਸਿੱਧੂ, ਫਿਰ ਤੁਹਾਨੂੰ ਪਤਾ ਹੀ ਹੈ ਕਿ ਨਵਜੋਤ ਸਿੱਧੂ ਥੋੜਾ ਜਿਹਾ ਕੁਛ ਇਹੋ ਜਿਹੇ ਮਾਮਲਿਆਂ ਦੇ ਵਿੱਚ ਬੜਾ ਚਲਾਕ ਹੈਗਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ ਸਿੱਧੂ ਚਲਾਕ ਆ। ਸਿੱਧੂ ਨੇ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਏਦਾਂ ਕਰਨਾ ਹੀ ਕਰਨਾ ਹੈ। ਕਿਉਂਕਿ ਗੱਲ ਇਹ ਆ ਕਿ ਜੇ ਮੰਨ ਲਓ ਫੇਲੀਅਰ ਹੁੰਦੀ ਆ ਤਾਂ ਚਰਨਜੀਤ ਸਿੰਘ ਭਾਜੀ ਗਏ, ਜੇ ਮੰਨ ਲਓ ਸਕਸੀਡ ਕਰਦੇ ਆ ਦੈਨ ਸਿਰੇ ਦੇ ਵਿੱਚ ਸਿਰ ਹੋਏਗਾ ਸਿੱਧੂ ਦਾ। ਬਸ ਗੱਲਾਂ ਦੋ ਨੇ, ਤੇ ਉਹ ਕ੍ਰੈਡਿਟ ਕਿਸ ਤਰ੍ਹਾਂ ਲੈ ਜਾਂਦਾ ਹੈ, ਕਿਸ ਤਰ੍ਹਾਂ ਵੱਡੇ ਵੱਡੇ ਮੋਹਰਿਆਂ ਨੂੰ ਚਿੱਤ ਕਰ ਜਾਂਦਾ ਹੈ, ਕਿਸ ਤਰ੍ਹਾਂ ਗੋਟੀਆਂ ਫਿੱਟ ਕਰਦਾ, ਕਿਸ ਤਰ੍ਹਾਂ ਖੜੇ ਪੈਰ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਨੂੰ ਪਟਕਣੀ ਦੇ ਜਾਂਦਾ। ਮੇਰੇ ਖਿਆਲ ਦੇ ਨਾਲ ਜੇ ਹਾਲੇ ਵੀ ਕਿਸੇ ਨੂੰ ਕੋਈ ਭਰਮ ਭੁਲੇਖਾ ਤਾਂ ਫਿਰ ਗਫਲਤ ਜਿਹੜੀ ਉਹ ਕਦੇ ਦੂਰ ਨਹੀਂ ਹੋ ਸਕਦੀ। ਜੀ ਜੀ, ਤੇ ਕਾਫੀ ਵੱਡੇ ਵੱਡੇ ਐਲਾਨ ਕੀਤੇ ਆ ਚੰਨੀ ਹੁਣਾਂ ਨੇ, ਮਾਫੀਆਂ, ਬਿੱਲ ਮਾਫ, ਇਹ ਵੋ ਮਾਫ। ਕੱਲ ਜਦੋਂ ਆਪਾਂ ਕਰ ਰਹੇ ਸੀ ਉਦੋਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ, ਕੀ ਉਹਦੇ ਵਿੱਚ ਹੈਗਾ ਜੀ ਲੋਕਾਂ ਦੇ ਲਈ ਕਿ ਬਸ ਇਹ ਕਹਿ ਸਕਦੇ ਹਾਂ ਵੀ ਹੁਣ ਮੌਕੇ ਦੀ ਰਾਜਨੀਤੀ ਦੇ ਹਿਸਾਬ ਦੇ ਨਾਲ ਇਲੈਕਸ਼ਨਾਂ ਨੂੰ ਦੇਖ ਕੇ ਹੀ ਆ? ਨਹੀਂ, ਉਹਨਾਂ ਨੇ ਵੇਖੋ ਗੱਲਾਂ ਦੋ ਤਿੰਨ ਠੀਕ ਕੀਤੀਆਂ ਨੇ ਕਿ ਇੱਕ ਤਾਂ ਜਿੱਦਾਂ ਆਪਾਂ ਦੇਖਦੇ ਹਾਂ, ਤੁਹਾਡੇ ਪਤਾ ਨਹੀਂ ਕੋਈ ਨੇੜੇ ਤੇੜੇ ਹੋਏਗਾ ਕਿ ਨਹੀਂ, ਸਾਡੇ ਇੱਧਰ ਨਾ ਫਾਜ਼ਿਲਕਾ ਦੇ ਲਾਗੇ ਬਹੁਤ ਪਿੰਡ ਇਸ ਤਰ੍ਹਾਂ ਦੇ, ਬਹੁਤ ਨਹੀਂ ਕਹਿ ਸਕਦੇ, ਕੁਝ ਪਿੰਡ ਇਸ ਤਰ੍ਹਾਂ ਦੇ ਜਿੱਥੇ ਰੇਤਾ ਹੀ ਰੇਤਾ ਸੀ ਕਿ ਅਸੀਂ ਨਾ ਉਹਨਾਂ ਖੱਡਿਆਂ ਚੋਂ ਟਰਾਲੀਆਂ ਭਰ ਕੇ ਲਿਆਉਂਦੇ ਸੀ। ਮਤਲਬ ਕਿ ਜ਼ਮੀਨ ਦੇ ਵਿੱਚ ਜਿਵੇਂ ਖੱਡਾ ਲੱਗਾ ਉੱਥੇ ਲੇਬਰ ਹੈ, ਥੋੜੇ ਜਿਹੇ ਪੈਸੇ ਦਿੰਦੇ ਸੀ, ਅਸੀਂ ਛੋਟੇ ਜਿਹੇ ਹੁੰਦੇ ਸੀ, ਹੁਣ ਪਤਾ ਨਹੀਂ 500 ਕਿ 400 ਰੁਪਇਆ ਕੁੱਲ ਲੱਗਦਾ ਹੁੰਦਾ ਸੀ, ਤਾਂ ਰੇਤੇ ਦੀ ਟਰਾਲੀਆਂ ਨਾੜ ਕੇ ਲੈ ਆਉਂਦੇ ਹੁੰਦੇ ਸੀ। ਤਾਂ ਬਾਅਦ ਦੇ ਵਿੱਚ ਉਹ ਖੱਡਾਂ ਦਾ ਤੁਹਾਨੂੰ ਪਤਾ ਹੀ ਹੈ ਜੋ ਇਹਨਾਂ ਨੇ ਸਿਸਟਮ ਕੀਤਾ 2006-07 ਤੋਂ ਬਾਅਦ, ਔਰ ਬੇੜਾ ਹੀ ਗਰਕ ਹੋ ਗਿਆ। ਇਹਨਾਂ ਨੇ ਇੱਕ ਕੰਮ ਇਹ ਕੀਤਾ ਕਿ ਜੇ ਮੰਨ ਲਓ ਕਿਸੇ ਦੀ ਇਹ ਪ੍ਰਾਈਵੇਟ ਜਿਸ ਤਰ੍ਹਾਂ ਜ਼ਮੀਨ ਆ ਤਾਂ ਉਹ ਬੰਦਾ ਖੁੱਲੇ ਰੂਪ ਦੇ ਵਿੱਚ ਰੇਤਾ ਵੇਚ ਸਕਦਾ। ਮਤਲਬ ਕਿ ਉਹੀ ਜੋ ਮੈਂ ਤੁਹਾਨੂੰ ਦੱਸਿਆ ਉਹੀ ਪੈਟਰਨ ਲਾਗੂ ਹੋ ਜਾਏਗਾ। ਸਰਕਾਰੀ ਖੱਡਾਂ ਦੀ ਜੋ ਨਿਲਾਮੀ ਵਗੈਰਾ ਹੋਈ ਆ ਤਾਂ ਉਹ ਤਾਂ ਠੀਕ ਆ, ਕਿ ਜੋ ਮਤਲਬ ਕਿ ਇਸ ਤਰ੍ਹਾਂ ਦੀ ਨਿੱਜੀ ਜਾਇਦਾਦ ਜ਼ਮੀਨ ਹੈਗੀ ਆ ਕਿ ਉਹ ਆਪਣੇ ਭਾਅ ਤੇ ਵੇਚ ਸਕਦੇ, ਖੁੱਲੀ ਰੇਤਾ ਵਿਕਰੀ ਹੋ ਜਾਏਗੀ।
ਤਾਂ ਉਹਦੇ ਨਾਲ ਥੋੜਾ ਬਹੁਤਾ ਹੋ ਜਾਏਗਾ। ਪਰ ਗੱਲ ਇਹ ਆ ਕਿ ਸਵਾਲ ਬੜੇ ਵੱਡੇ ਨੇ ਕਿ ਤੁਸੀਂ ਤੇ ਸਿੱਧੂ ਸਾਹਿਬ ਤੇਲੰਗਾਨਾ ਦਾ ਮਾਡਲ ਲੈ ਕੇ ਆਏ ਸੀ, ਰੇਤਾ ਵਾਲਾ ਕਾਰਪੋਰੇਸ਼ਨ ਬਣਾਓਗੇ ਨਹੀਂ। ਤੁਸੀਂ ਤਾਂ ਤਮਿਲਨਾਡੂ ਦਾ ਸ਼ਰਾਬ ਕਾਰਪੋਰੇਸ਼ਨ ਵਾਲਾ ਮਾਡਲ ਲੈ ਕੇ ਆਏ ਸੀ, ਬਣਾਓਗੇ ਨਹੀਂ। ਤੁਸੀਂ ਤਾਂ ਬਹੁਤ ਕੁਝ ਸੋਚਿਆ ਸੀਗਾ, ਬਹੁਤ ਕੁਝ ਵਿਚਾਰਿਆ ਸੀਗਾ। ਸਭ ਤੋਂ ਵੱਡੀ ਗੱਲ ਤੇ ਇਹ ਆ, ਦੇਖੋ ਫੈਸਲੇ ਤਾਂ ਹੋਣਗੇ, ਉਹਨਾਂ ਤੇ ਅਮਲ ਹੋਏਗਾ, ਥੋੜਾ ਸਮਾਂ ਚਾਹੀਦਾ ਆਪਾਂ ਕਿਸੇ ਸਿੱਟੇ ਤੇ ਪਹੁੰਚੀਏ। ਪਰ ਸਭ ਤੋਂ ਵੱਡਾ ਸਵਾਲ ਤੇ ਅੱਜ ਦੀ ਘੜੀ ਇਹ ਖੜਾ ਹੋਏਗਾ ਸਿੱਧੂ ਸਾਹਿਬ ਅਤੇ ਚੰਨੀ ਜੀ ਦੇ ਸਾਹਮਣੇ ਕਿ ਭਾਈ ਜਿਨ੍ਹਾਂ ਵਜ਼ੀਰਾਂ ਦੇ ਖਿਲਾਫ ਦੋਸ਼ ਨੇ, ਕੀ ਤੁਸੀਂ ਉਹਨਾਂ ਨੂੰ ਕੈਬਨਿਟ 'ਚ ਰੱਖੋਗੇ? ਔਰ ਉਹਨਾਂ ਦੇ ਵਿੱਚੋਂ ਇੱਕ ਵਜ਼ੀਰ ਇਸ ਤਰ੍ਹਾਂ ਦਾ ਹੈ ਜਿਹਦੇ ਖਿਲਾਫ ਸਿੱਧੂ ਨੇ ਇਨਕੁਆਇਰੀ ਕਰਾਈ ਸੀ, ਔਰ ਇੱਕ ਡੀਐਸਪੀ ਨੇ, ਸੇਖੋ ਨੇ, ਉਹ ਇਨਕੁਆਇਰੀ ਮੰਤਰੀ ਦੇ ਉਲਟ ਕੀਤੀ। ਮੰਤਰੀ ਦਾ ਨਾਮ ਵੀ ਲਊਂਗਾ ਇਹਦੇ ਤਾਂ ਬਾਅਦ ਦੇ ਵਿੱਚ ਉਸ ਡੀਐਸਪੀ ਦਾ ਕੀ ਹਸ਼ਰ ਹੋਇਆ? ਸਿੱਧੂ ਦਾ ਤਾਂ ਗਿਆ ਕੱਖ ਨਹੀਂ, ਉਹਦਾ ਰਿਹਾ ਕੱਖ ਨਹੀਂ। ਕੀ ਉਸ ਵਜ਼ੀਰ ਦਾ ਜੇ ਫੌ ਪੈ ਗਿਆ ਤੁਸੀਂ ਕੈਬਨਿਟ 'ਚ ਜਗ੍ਹਾ ਦਿਓਗੇ? ਜੇ ਜਗ੍ਹਾ ਦਿਓਗੇ ਤਾਂ ਕਿੱਥੇ ਗਏ ਤੁਹਾਡੇ ਸਿਧਾਂਤ? ਉਹ ਵਜ਼ੀਰ ਸੀ ਲੁਧਿਆਣੇ ਵਾਲਾ ਭਰਤ ਭੂਸ਼ਣ ਆਸ਼ੂ। ਸੋ ਸਵਾਲ ਬੜੇ ਹੋਣਗੇ, ਹਾਲੇ ਤੇ ਕੰਮ ਚੱਲਣ ਦਿਓ ਨਾ। ਜਿਵੇਂ ਕੁਛ ਲੋਕਾਂ ਨੇ ਕਿਹਾ ਕਿ ਜੱਟ, ਮੈਂ ਕਿਹਾ ਜਾਣ ਦਿਓ ਜੀ, ਜੱਟ ਜੁੱਟ ਕੋਈ ਨਹੀਂ, ਚੱਕਰ ਕੋਈ ਨਹੀਂ, ਕੋਈ ਦਿੱਕਤ ਨਹੀਂ ਹੈਗੀ। ਜਿੱਥੇ ਇੰਨੇ ਗਏ ਉੱਥੇ ਆ ਵੀ ਚਲੇ ਜਾਣਗੇ। ਪਰ ਇਹ ਤੇ ਵੇਖੋ ਕਿ ਸਰਕਾਰ ਰਫਤਾਰ ਫੜ ਰਹੀ ਹੈ, ਰਫਤਾਰ ਫੜ ਕੇ ਉਹ ਕੀ ਗੁਫ਼ਤਾਰ ਕਰਦੀ ਆ, ਕੀ ਵਿਹਾਰ ਕਰਦੀ ਆ, ਕਿਸ ਤਰ੍ਹਾਂ ਦਾ ਕਿਰਦਾਰ ਪੇਸ਼ ਕਰਦੀ ਆ, ਉਹ ਜ਼ਰੂਰਤ ਆ ਦੇਖਣ ਦੀ ਕਿ ਕੀ ਹੋਏਗਾ। ਸੋ ਬਹਰਹਾਲ ਵੱਡਾ ਸਵਾਲ ਤੇ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਤੁਸੀਂ ਲੜਦੇ ਰਹੇ ਹੋ, ਜਿਨ੍ਹਾਂ ਲੋਕਾਂ ਤੇ ਦਾਗ ਨੇ, ਕੀ ਤੁਸੀਂ ਉਹਨਾਂ ਨੂੰ ਕੈਬਨਿਟ 'ਚ ਰੱਖ ਲਓਗੇ? ਫਰਜ਼ ਕਰੋ ਉਹ ਜੁਗਾੜਬੰਦੀ ਕਰ ਲੈਂਦੇ ਆ ਤੁਹਾਡੇ ਨਾਲ ਜਾਂ ਰਜ਼ਾਮੰਦੀ ਕਰ ਲੈਂਦੇ ਆ, ਕੀ ਤੁਸੀਂ ਉਹਨਾਂ ਨੂੰ ਰੱਖ ਲਓਗੇ? ਵੱਡਾ ਤਾਂ ਇੱਥੇ ਇਮਤਿਹਾਨ ਆ। ਦੂਜੀ ਗੱਲ ਇਹ ਆ ਕਿ ਦੇਖੋ ਹੁਣ ਰੇਤੇ ਬਾਰੇ ਤੁਸੀਂ ਕਹਿੰਦੇ ਹੋ ਕਿ ਰੇਤਾ ਮਾਫੀਆ ਖਤਮ ਕਰ ਦੇਂਗੇ, ਪਰ ਮੇਨ ਰੌਲਾ ਤਾਂ ਕਾਰਪੋਰੇਸ਼ਨ ਦਾ ਸੀਗਾ। ਮਾਫੀਆ ਖਤਮ ਨਹੀਂ ਹੋਣਾ ਉਹ ਤੇ ਸਭ ਨੂੰ ਪਤਾ, ਜਦ ਤੱਕ ਇਸ ਸਾਰੇ ਮਾਡਲ ਨੂੰ ਹੀ ਨਹੀਂ ਬਦਲਿਆ ਜਾਂਦਾ, ਚੋਰੀ ਤਾਂ ਇਸ ਤਰ੍ਹਾਂ ਹੁੰਦੀ ਰਹੇਗੀ। ਤਾਂ ਵੱਡੇ ਸਵਾਲ ਹੈ। ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਸਮਾਂ ਆਪਾਂ ਨੂੰ ਲੈਣਾ ਚਾਹੀਦਾ, ਥੋੜਾ ਜਿਹਾ ਸਮਾਂ ਦੇਣਾ ਚਾਹੀਦਾ। ਹੁਣੇ ਕਹ ਲਓ ਕਿ ਜੇ ਆਪਾਂ ਕਿਸੇ ਨਤੀਜੇ ਤੇ ਪਹੁੰਚਾਂਗੇ ਤੇ ਕਾਹਲ ਹੋਏਗੀ, ਪਰ ਫੈਸਲੇ ਨਾ ਕੁਛ ਲਏ ਆ। ਜਿਸ ਤਰ੍ਹਾਂ ਇੱਕ ਤੇ ਇਹ ਆ ਕਿ ਅੱਜ ਤੜਕੇ ਸਿੱਧੇ ਆਈ ਤੁਸੀਂ ਵੇਖੋਗੇ ਤਾਂ 9 ਵਜੇ ਦਫ਼ਤਰਾਂ ਦੇ ਵਿੱਚ ਚਹਿਲ ਪਹਿਲ ਹੋ ਗਈ ਸੀ। ਡੀਸੀ ਕਈ ਜਿਹੜੇ ਸੀ ਉਹ 8:58 ਤੇ ਪਹੁੰਚ ਗਏ ਸੀ। ਹਾਂਜੀ, ਕੁਝ ਮਤਲਬ ਕਿ ਚੀਜ਼ਾਂ ਹੁੰਦੀਆਂ ਨੇ, ਕੁਝ ਚੀਜ਼ਾਂ ਵਾਸਤੇ ਟਾਈਮ ਚਾਹੀਦਾ। ਤਾਂ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਨਿਰਾਸ਼ ਕਰਨਾ ਸਟਾਰਟ ਕਰ ਚੁੱਕੀਆਂ ਕਿ ਕਿੱਥੇ ਤਾਂ ਹੁਣ ਤੇਲੰਗਾਨਾ ਮਾਡਲ ਦੀ ਗੱਲ ਕਰਦੇ ਸੀਗੇ ਸਿੱਧੂ ਸਾਹਿਬ, ਤੇ ਕਿੱਥੇ ਚੁੱਪ ਕਰਕੇ ਬੈਠੇ ਰਹੇ ਜਦੋਂ ਇਹ ਫੈਸਲਾ ਜਿਹੜਾ ਲਿਆ ਜਾ ਰਿਹਾ ਸੀ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ ਤੇ ਨਵਾਜ਼ ਸ਼ਰੀਫ ਦੀ ਗੱਲ ਵਕੜੀ ਤੇ ਬਿਰਿਆਨੀ ਯਾਦ ਕਰਾਈ। ਦੇਖੋ ਇਹ ਉਹੀ ਆ ਕਿ ਸਿੱਧੂ ਦਾ ਰੌਲਾ ਪਾਉਂਦੇ ਨੇ ਕਿ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ। ਦੇਖੋ ਬੜੀਆਂ ਮੈਂ ਸਮਝਦਾ ਕਿ ਘਟੀਆ ਚੀਜ਼ਾਂ ਹੁੰਦੀਆਂ ਨੇ ਰਾਜਨੀਤੀ 'ਚ। ਕੱਲ ਵੀ ਆਪਾਂ ਗੱਲ ਕੀਤੀ ਸੀ, ਔਰ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਦਾ ਇਹ ਖਾਸਾ ਰਿਹਾ ਕਿ ਇੱਥੋਂ ਦੇ ਗੱਭਰੂ ਜਾ ਕੇ ਬਾਰਡਰਾਂ ਤੇ ਲੜਦੇ ਵੀ ਆ, ਪਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਾਂਝ ਵੀ ਜਿਹੜੀ ਹੈ ਨਾ ਉਹ ਅਟੁੱਟਵੀਂ ਆ, ਟੁੱਟ ਨਹੀਂ ਸਕਦੀ ਉਹ ਕਦੇ। ਉਹ ਜਿਹੜੀ ਮੁਹੱਬਤ ਆ, ਤਾਂ ਇਹਦਾ ਖਾਸਾ ਪੰਜਾਬ ਦਾ ਇੱਕ ਵੱਖਰੀ ਕਿਸਮ ਦਾ। ਸਾਡਾ ਉਧਰ ਹੈ ਭਾਈ ਮੋਹ ਮੁਹੱਬਤ, ਇਹਦੇ ਤੋਂ ਕੋਈ ਮੁਨਕਰ ਹੁੰਦਾ ਹੀ ਨਹੀਂ ਹੈ। ਇੱਕ ਰਿਸ਼ਤਾ ਹੈ, ਇੱਕ ਲਗਾਵ ਹੈ, ਪਰ ਉਹਨੂੰ ਹੁਣ ਜਿਸ ਤਰ੍ਹਾਂ ਮਰਜ਼ੀ ਤੁਸੀਂ ਆਪਣੇ ਹਿਸਾਬ ਨਾਲ ਵਿਆਖਿਆ ਕਰ ਦਿਓ ਯਾਰ। ਜੇ ਮੰਨ ਲਓ ਕੋਈ ਬੰਦਾ, ਮੈਂ ਕੱਲ ਵੀ ਕਿਹਾ ਸੀਗਾ ਕਿ ਕਿਸੇ ਬੰਦੇ ਦਾ ਉੱਥੇ ਕੋਈ ਸਾਂਝੀ ਆ, ਕੋਈ ਮਿੱਤਰ ਆ, ਉਹ ਦੁੱਖ ਸੁੱਖ ਕਰਦਾ ਆ, ਜਾ ਆਉਂਦਾ, ਕੋਈ ਮੰਨ ਲਓ ਪਾਵਰਫੁਲ ਬੰਦਾ ਉਧਰ, ਉਹਦੇ ਤੋਂ ਕੋਈ ਕੰਮ ਕਰਵਾ ਲੈਂਦਾ, ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਆਪਣੇ ਦੇਸ਼ ਦਾ ਕੋਈ ਨੁਕਸਾਨ ਕਰ ਰਿਹਾ ਯਾਰ। ਐਸਾ ਨਹੀਂ ਹੈ। ਇਹ ਰਾਜਨੀਤੀ ਦੇ ਪੈਮਾਨੇ ਨੇ ਸਰ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਵੇਖੋ ਕਿੱਡਾ ਗੰਦਲਾ ਪਾਣਿਆ, ਨੀਅਤ ਹੀ ਖੋਟੀ ਹੈ। ਜਿੱਥੇ ਨੀਅਤ ਖੋਟੀ ਹੈ ਨਾ ਉੱਥੇ ਦੇਖੋ ਕੁਛ ਨਹੀਂ ਕੋਈ ਕਰ ਸਕਦਾ। ਮਤਲਬ ਕਿ ਉਹ ਕਹਿੰਦੇ ਹੁੰਦੇ ਨਾ ਕਿ ਜਿੱਦਾਂ ਚੀਜ਼ਾਂ ਦਿਸਦੀਆਂ ਕੀ ਹੈ ਉਹ ਮਾਇਨੇ ਨਹੀਂ ਰੱਖਦੀਆਂ, ਤੁਸੀਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਇਹ ਚੀਜ਼ਾਂ ਮਾਇਨੇ ਰੱਖਦੀਆਂ। ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਚੀਜ਼ਾਂ ਨੂੰ ਦੇਖਦੇ ਹੋ, ਤੁਹਾਡਾ ਨਜ਼ਰੀਆ ਕੀ ਹੈ। ਖੈਰ ਹੁਣ ਦੇਖੋ ਭਾਜਪਾ ਜਦੋਂ ਤੇ ਅਰੂਸਾ ਦਾ ਮਾਮਲਾ ਆਉਂਦਾ ਚੁੱਪ ਕਰ ਜਾਂਦੇ ਨੇ, ਔਰ ਇਹਨਾਂ ਦੇ ਆਈਟੀ ਸੈੱਲ ਵਾਲੇ ਕਹਿੰਦੇ ਸੀਗੇ ਕਿ ਅਮਰਿੰਦਰ ਨੇ ਅਰੂਸਾ ਰੱਖੀ ਹੋਈ ਹੈ।
ਹੁਣ ਅਮਰਿੰਦਰ ਸਿੰਘ ਨੂੰ ਵਿਕਟਮ ਪੇਸ਼ ਕਰ ਰਹੇ ਨੇ ਕਿ ਅਮਰਿੰਦਰ ਸਿੰਘ ਫੌਜੀ ਆਦਮੀ ਸੀ, ਚੜ੍ਹਤ ਵਾਲਾ ਆਦਮੀ ਸੀ, ਇਹਨਾਂ ਅੱਗੇ ਥੱਲੇ ਨਹੀਂ ਸੀ ਲੱਗਦਾ ਰਾਹੁਲ ਗਾਂਧੀ ਦੇ, ਚੱਕ ਕੇ ਤੇ ਇਹਨਾਂ ਨੇ ਇਹਦੀ ਬੇਇੱਜ਼ਤੀ ਕੀਤੀ। ਕੀ ਕਰੋਗੇ ਤੁਸੀਂ? ਇੱਕ ਪਾਸੇ ਉਹਦੀ ਕਿਰਦਾਰ ਕੁਸ਼ੀ ਵੀ ਕਰਦਾ ਰਿਹਾ ਆਈਟੀ ਸੈੱਲ, ਇੱਕ ਪਾਸੇ ਭਾਜਪਾ ਚੁੱਪ ਰਹੀ, ਤਾਂ ਤੀਜੇ ਪਾਸੇ ਕਹਿ ਰਹੇ ਨੇ ਕਿ ਫੌਜੀ ਸਾਹਿਬ ਨਾਲ ਧੱਕਾ ਹੋ ਗਿਆ। ਹੁਣ ਦੂਸਰੇ ਪਾਸੇ ਸਿੱਧੂ ਦਾ ਜ਼ਿਕਰ ਕਰ ਲਓ, ਸਿੱਧੂ ਇਹਨਾਂ ਦੇ ਕੋਲ ਰਿਹਾ ਤਾਂ ਸਭ ਕੁਝ ਠੀਕ ਸੀ, ਸਿੱਧੂ ਇਹਨਾਂ ਦੇ ਕੋਲੋਂ ਚਲੇ ਗਿਆ, ਸਿੱਧੂ ਗਲਤ ਹੋ ਗਿਆ। ਹੁਣ ਦੇਖੋ, ਜਦੋਂ ਇਹ ਮਿਲਣੀ ਹੋਈ ਸੀਗੀ ਨਵਾਜ਼ ਸ਼ਰੀਫ ਦੇ ਨਾਲ ਉਹਨਾਂ ਦੇ ਘਰੇ, ਉਸ ਤੋਂ ਪਹਿਲਾਂ ਵੀ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਤਾਂ ਸ਼ਾਇਦ ਤੁਹਾਨੂੰ ਯਾਦ ਹੋਏਗਾ ਨੇਪਾਲ ਦੇ ਵਿੱਚ ਕਠਮੰਡੂ 'ਚ ਸ਼ਾਇਦ ਕੋਈ ਸਾਰਕ ਦਾ ਸੀ ਸੰਮੇਲਨ ਜਾਂ ਕੁਛ ਐਸਾ ਸੀਗਾ, ਹੁਣ ਮੈਨੂੰ ਪੱਕਾ ਯਾਦ ਨਹੀਂ ਹੈ। ਚੰਦ ਮਹੀਨੇ ਹੋਏ ਸੀ ਇਹਨਾਂ ਨੂੰ ਆਉਂਦੇ ਸੀਟ ਸੰਭਾਲਿਆ, ਤਾਂ ਰਾਤ ਦੇ ਹਨੇਰੇ ਦੇ ਵਿੱਚ ਇੱਕ ਸਟੀਲ ਦੇ ਕਾਰੋਬਾਰੀ ਨੇ ਇਹਨਾਂ ਨੂੰ ਮਿਲਾ ਦਿੱਤਾ ਸੀ। ਐਸੀਆਂ ਗੱਲਾਂ ਜੇ ਕਰੋਗੇ ਤਾਂ ਦੁਬਈ ਦੇ ਵਿੱਚ ਤਾਲਿਬਾਨ ਦੇ ਨਾਲ ਤਾਂ ਤੁਸੀਂ ਗੱਲਬਾਤ ਕਰਨ ਨੂੰ ਤਿਆਰ ਹੋ ਯਾਰ, ਉਹਨਾਂ ਨੂੰ ਤਾਂ ਤੁਸੀਂ ਸੰਤ ਬਣਾ ਕੇ ਪੇਸ਼ ਕਰ ਰਹੇ ਹੋ ਅੱਜ ਕੱਲ੍ਹ, ਉਹਨਾਂ ਨੂੰ ਤਾਂ ਤੁਸੀਂ ਅੱਤਵਾਦੀ ਕਹਿਣੋਂ ਵੀ ਹਟ ਗਏ, ਅੱਤਵਾਦੀ ਕਹਿਣੋਂ ਵੀ ਹਟ ਗਏ ਤੁਸੀਂ। ਸੋ ਆਹ ਗੱਲ ਮਤਲਬ ਕਿ ਦੋਗਲੇ ਪੈਮਾਨੇ ਨੇ ਇਹਨਾਂ ਚੀਜ਼ਾਂ ਦੇ। ਸੋ ਹਰੀਸ਼ ਰਾਵਤ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਵਾ, ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਫਿਰ ਪਰਿਭਾਸ਼ਿਤ ਕਰਕੇ ਪੇਸ਼ ਕੀਤਾ ਦੁਬਾਰ ਤੋਂ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕੀਤੀਆਂ ਨੇ, ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ। ਸੋ ਬਾਕੀ ਇਹ ਗੱਲ ਠੀਕ ਹੈ, ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈ। ਤਾਂ ਨੀਤੀਆਂ ਦਾ ਫੈਸਲਾ ਜਿਹੜਾ ਹੈ ਉਹ ਲੋਕਾਂ ਨੇ ਕਰਨਾ, ਕੀ ਸਹੀ ਆ ਕੀ ਗਲਤ ਆ। ਆਹ ਜਿਹੜਾ ਇੱਕ ਨੈਰੇਟਿਵ ਆ, ਇਹ ਨੈਰੇਟਿਵ ਪੰਜਾਬ ਦੇ ਵਿੱਚ ਤੇ ਨਹੀਂ ਜੇ ਚੱਲਣ ਵਾਲਾ, ਪਰ ਕੌਮੀ ਪੱਧਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕਿਉਂਕਿ ਅਸੀਂ ਹੁਣ ਸਾਡਾ ਕੰਮ ਆ, ਅਸੀਂ ਬਹੁਤ ਸਾਰੀਆਂ ਵੈਬਸਾਈਟਾਂ ਤੇ ਜਾਂਦੇ ਹਾਂ, ਬਹੁਤ ਸਾਰੇ ਵੱਡੇ ਲੋਕਾਂ ਨੂੰ ਫੋਲੋ ਕਰਦੇ ਆ, ਮੌਕਾ ਮਿਲਦਾ ਜਾਣਾ ਪੈਂਦਾ, ਰੋਜੀ ਰੋਟੀ ਦਾ ਵੀ ਸਵਾਲ ਆ, ਬਹੁਤ ਕੁਝ ਛਾਨਣਾ ਪੈਂਦਾ। ਤਾਂ ਕੌਮੀ ਪੱਧਰ ਤੇ ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਉਹ ਸਿਰਜਿਆ ਜਾ ਰਿਹਾ ਵਾ ਕਿ ਅਮਰਿੰਦਰ ਸਿੰਘ ਨੂੰ ਵਿਕਟਮ ਬਣਾ ਕੇ ਸਿੱਧੂ ਨੂੰ ਦੇਸ਼ ਵਿਰੋਧੀ ਮਤਲਬ ਕਿ ਗਰਦਾਨਿਆ ਜਾ ਰਿਹਾ। ਇਹ ਸਿਰਫ ਪੈਮਾਨੇ ਆ ਜਿਹੜੇ ਉਹ ਇਸ ਤਰ੍ਹਾਂ, ਜਿਵੇਂ ਉਹ ਅੱਜ ਕੱਲ੍ਹ ਚਿੜੀ ਛਿੱਕੇ ਵਾਲਾ ਬੈਡਮਿੰਟਨ ਵਾਲਾ ਨੈਟ ਨਹੀਂ ਆਉਂਦਾ ਬਣਿਆ ਬਣਾਇਆ, ਕਿ ਜਿੱਥੇ ਮਰਜ਼ੀ ਚੱਕ ਕੇ ਰੱਖ ਲਓ, ਜਿੱਥੇ ਮਰਜ਼ੀ ਚੱਕ ਲਓ। ਸੋ ਇਸ ਤਰ੍ਹਾਂ ਦਾ ਹੀ ਇਹਨਾਂ ਦਾ ਇਹ ਸਾਰਾ ਪੈਮਾਨਾ ਆ, ਜਿੱਥੇ ਜੀ ਕਰਦਾ ਚੱਕ ਕੇ ਰੱਖ ਲੈਂਦੇ ਆ, ਜਿੱਥੋਂ ਜੀ ਕਰਦਾ ਚੱਕ ਲੈਂਦੇ ਆ। ਸੋ ਇਹਨਾਂ ਨੇ ਤਾਂ ਜੇ ਤੁਸੀਂ ਵੇਖੋਗੇ ਤਾਂ ਚਰਨਜੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਵੀ ਬੜੀ ਕਿਰਦਾਰ ਕੁਸ਼ੀ ਕੀਤੀ ਹੈ। ਮੀਟੂ ਵਾਲਾ ਮਾਮਲਾ ਵੀ ਬਹੁਤ ਪ੍ਰਚਾਰਿਆ ਗਿਆ। ਹਾਲਾਂਕਿ ਮੈਂ ਡੇ ਵਨ ਤੋਂ ਇਹ ਗੱਲ ਕਹਿੰਦਾ ਕਿ ਜੇ ਚਰਨਜੀਤ ਸਿੰਘ ਦਾ ਕੋਈ ਕਸੂਰ ਆ ਕਿ ਭਾਈ ਤੁਸੀਂ ਉਹਦੇ ਤੇ ਉਦੋਂ ਕਾਰਵਾਈ ਕਰਦੇ। 2-2.5 ਸਾਲ ਉਹ ਮਿਨਿਸਟਰ ਰਹਿ ਗਿਆ, ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਜੀ ਉਹਨੇ ਮਾਫੀ ਮੰਗ ਲਈ, ਮਾਮਲਾ ਨਿਬੜ ਗਿਆ। ਸ਼ਿਕਾਇਤਕਰਤਾ ਨੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਦਿੱਤੀ ਲਿਖਤੀ, ਕੀ ਕਰੋਗੇ ਤੁਸੀਂ? ਜੀ ਜੀ ਬਿਲਕੁਲ। ਇਹ ਤਾਂ ਦੇਖੋ ਜੀ, ਗੋਲ ਪੋਸਟ ਜਿੱਦਾਂ ਤੁਸੀਂ ਕਿਹਾ ਵੀ ਨੈੱਟ ਤੇ ਗੋਲ ਪੋਸਟ ਇਹ ਅਕਸਰ ਹੀ ਚੇਂਜ ਹੁੰਦੇ ਰਹਿੰਦੇ ਆ। ਸੋ ਲੱਗਦਾ ਵੀ ਆਰਾਮ ਫਰਮਾਉਣ ਵਾਲਾ, ਸਿਸਮਾਂ ਵਾਲਾ ਜਿਹੜਾ ਮੁੱਖ ਮੰਤਰੀ ਆ, ਕਿਸੇ ਥਾਂ ਦੇ ਉੱਤੇ ਇਹਨਾਂ ਨੇ ਲਾ ਦੇਣਾ ਹੈ, ਗਵਰਨਰ ਬਣ ਹੀ ਜਾਣਾ। ਲੱਗਦਾ ਹੌਲੀ ਹੌਲੀ ਰਾਹ ਪੱਧਰਾ ਹੋਈ ਜਾਂਦਾ ਉੱਧਰ ਨੂੰ ਜਾਂਦਾ। ਇਹਦਾ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਅਕਾਲੀ ਦਲ ਤੇ ਕਿਸਾਨ ਮੋਰਚਾ ਹੋਇਆ ਜੀ ਆਮੋ ਸਾਹਮਣੇ, ਰੱਜ ਕੇ ਹੋਈ ਬਿਆਨਬਾਜ਼ੀ। ਹਾਂਜੀ ਦੇਖੋ, ਇਹਨਾਂ ਨੇ ਅੱਜ ਕਾਫੀ ਇੱਕ ਦੂਜੇ ਨੂੰ ਗੱਲਾਂ ਕੀਤੀਆਂ। ਮਸਲਾ ਕੀ ਸੀਗਾ, ਤੁਹਾਨੂੰ ਯਾਦ ਹੋਣਾ ਕਿ 17 ਤਰੀਕ ਨੂੰ ਸ਼ਾਇਦ ਅਕਾਲੀ ਦਲ ਵਾਲੇ ਗਏ ਸਨ ਦਿੱਲੀ ਦੇ ਵਿੱਚ, ਤੇ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਕੁਛ ਵੀਡੀਓਜ਼ ਜਿਹੜੀਆਂ ਨੇ ਉਹ ਆਈਆਂ ਕੁਛ ਥਾਵਾਂ ਤੇ, ਮਤਲਬ ਕਿ ਜਿਹੜੇ ਉੱਥੇ ਕਿਸਾਨ ਬੈਠੇ ਸਨ ਉਹਨਾਂ ਨੇ ਦਿੱਲੀ ਦੇ ਵਿੱਚ ਇਹਨਾਂ ਦੀਆਂ ਗੱਡੀਆਂ ਘੇਰੀਆਂ। ਉਹ ਚਲੋ 2-3 ਦਿਨ ਵੀਡੀਓ ਵਾਇਰਲ ਹੋਈਆਂ। ਉਸ ਤੋਂ ਬਾਅਦ ਫਿਰ ਅਕਾਲੀ ਦਲ ਬਾਦਲ ਦੇ ਕੁਛ ਲੀਡਰਾਂ ਨੇ ਕਰ ਦਿੱਤੀ ਪ੍ਰੈਸ ਕਾਨਫਰੰਸ। ਉਹ ਕਹਿੰਦੇ ਕਿ ਦੇਖੋ ਭਾਈ ਉੱਥੇ ਤਾਂ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਜੋ ਸਾਡੀਆਂ ਮਤਲਬ ਕਿ ਗਈਆਂ ਸੀਗੀਆਂ, ਧੀਆਂ ਭੈਣਾਂ ਸਭ ਦੀਆਂ ਭਾਈ ਆਪਣੀਆਂ ਹੀ ਆ ਕਹਿ ਸਕਦੇ ਆਪਾਂ। ਤਾਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਤਾਂ ਬੀਬੀ ਨੇ ਖੁਦ ਪੇਸ਼ ਹੋ ਕੇ ਦੱਸਿਆ ਕਿ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਗਈ, ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ। ਅੱਛਾ ਚਲੋ, ਇਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ। ਰਾਜੇਵਾਲ ਸਾਹਿਬ ਜਿਹੜੇ ਆ ਉਹ ਆ ਗਏ ਬਰੋਬਰ ਮੈਦਾਨ ਦੇ ਵਿੱਚ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ। ਉਹ ਕਹਿੰਦੇ ਕਿ ਭਾਈ ਜੇ ਸਾਡੇ ਹਮਾਇਤੀ ਹੁੰਦੇ ਫਿਰ ਪ੍ਰੈਸ ਕਾਨਫਰੰਸ ਨਾ ਕਰਦੇ, ਇਹ ਸਾਨੂੰ ਕਹਿੰਦੇ ਜੇ ਕੋਈ ਗੱਲਬਾਤ ਸੀਗੀ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸੀ ਅਸੀਂ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮੋਰਚੇ ਚੋਂ ਬਾਹਰ ਕਰ ਦਿੱਤਾ। ਤੇ ਗੱਲ ਫਿਰ ਇਹਨਾਂ ਨੇ ਇੱਕ ਹੋਰ ਕਹਿ ਦਿੱਤੀ ਕਿ ਅਸਲ ਦੇ ਵਿੱਚ ਅਕਾਲੀਆਂ ਨੂੰ ਕੋਈ ਸਵਾਲ ਸੁੱਝਦਾ ਨਹੀਂ, ਸੌਰੀ ਕੋਈ ਜਵਾਬ ਸੁੱਝਦਾ ਨਹੀਂ, ਇਸੇ ਕਰਕੇ ਲੋਕ ਕਰਦੇ ਨੇ ਡੇਰੇ ਵਾਲੀ ਜਿਹੜੀ ਮਾਫੀ ਸੀ ਉਹਦੇ ਤੇ ਸਵਾਲ ਲੋਕੀ ਕਰਦੇ ਨੇ,
जो बेअदबी सी ਉਹਦੇ ਤੇ ਸਵਾਲ, ਇਹਨਾਂ ਦੇ ਕੋਲ ਕੋਈ ਵਾਜਬ ਜਵਾਬ ਨਹੀਂ ਹੈਗਾ। ਸੋ ਇਸ ਕਰਕੇ ਲੋਕ ਵਿਰੋਧ ਕਰਦੇ ਆ, ਪਰ ਅਕਾਲੀ ਜਿਹੜੀਆਂ ਵੀਡੀਓ ਨਸ਼ਰ ਕਰ ਰਹੇ, ਸਾਡੇ ਕੋਲ ਵੀ ਇਹਨਾਂ ਦੀਆਂ ਦਾਰੂ ਵਾਲੀਆਂ, ਮਤਲਬ ਕਿ ਗੱਡੀ 'ਚ ਦਾਰੂ ਦੀ ਬੋਤਲਾਂ ਵਾਲੀ ਸ਼ਾਇਦ ਤੁਸੀਂ ਦੇਖੀ ਹੋਣੀ ਆ, ਤੇ ਉਹ ਵੀਡੀਓ ਵੀ ਸਾਡੇ ਕੋਲ ਹੈਗੀਆਂ, ਅਸੀਂ ਨਸ਼ਰ ਕਰ ਦਿਆਂਗੇ। ਤਾਂ ਅਕਾਲੀ ਦਲ ਬਾਦਲ ਨੇ ਦੁਬਾਰਾ ਫੇਰ ਜਵਾਬ ਦਿੱਤਾ, ਮਤਲਬ ਕਿ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮਿਣੋ ਮਿਣੀ ਹੋਇਆ ਜਾ ਰਿਹਾ। ਅਕਾਲੀ ਦਲ ਦੇ ਪ੍ਰੇਮ ਸਿੰਘ ਜੀ ਚੰਦੂਮਾਜਰਾ ਜਿਹੜੇ ਆ, ਉਹ ਕਹਿੰਦੇ ਕਿ ਭਾਈ ਗੱਲ ਇਹ ਆ ਕਿ ਅਸੀਂ ਤੁਹਾਡੀਆਂ ਵੀਡੀਓ ਜਿਹੜੀਆਂ ਵਾਇਰਲ ਕੀਤੀਆਂ, ਤੁਸੀਂ ਤਾਂ ਵੀਡੀਓ ਬਣਾਈਆਂ, ਮਤਲਬ ਕਿ ਤੁਹਾਡੇ ਬੰਦਿਆਂ ਨੇ ਵੀਡੀਓ ਬਣਾਈਆਂ, ਤੁਸੀਂਓ ਹੀ ਮੋਬਾਈਲ ਖੋਏ, ਤੁਸੀਂ ਉਹ ਵਾਇਰਲ ਕੀਤੀਆਂ, ਅਸੀਂ ਤੇ ਤੁਹਾਡੀਆਂ ਵਾਇਰਲ ਵੀਡੀਓ ਵਿਖਾਈਆਂ ਨੇ, ਜੋ ਤੁਸੀਂ ਹੀ ਕੀਤੀਆਂ, ਜੋ ਤੁਸੀਂ ਕਾਰਨਾਮਾ ਕੀਤਾ, ਅਸੀਂ ਤਾਂ ਉਹੀ ਦਿਖਾਇਆ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹੈਗੇ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਲੁਧਿਆਣੇ ਤੋਂ, ਉਹ ਕਹਿੰਦੇ ਕਿ ਭਾਈ ਜੇ ਤਾਂ ਗੱਲਾਂ ਕਰਨੀਆਂ ਹੁਣ ਤੁਸੀਂ ਪੋਲੀਟੀਕਲ ਗੱਲਾਂ ਜਿੱਦਾਂ ਕਰੀ ਜਾਂਦੇ ਹੋ, ਬੇਅਦਬੀ ਵਾਲਾ ਮੁੱਦਾ ਜਾਂ ਜਿਸ ਤਰੀਕੇ ਨਾਲ ਡੇਰੇ ਦੀ ਮਾਫੀ ਦਾ ਮੁੱਦਾ ਚੁੱਕ ਰਹੇ ਹੋ, ਤਾਂ ਫਿਰ ਤੁਸੀਂ ਪੋਲੀਟੀਕਲ ਮੰਚ ਤੇ ਆ ਜਾਓ, ਖੁੱਲ ਕੇ ਆ ਜਾਓ, ਕਿਸੇ ਪੋਲੀਟੀਕਲ ਮੰਚ ਤੇ ਆ ਜਾਓ, ਫਿਰ ਇਦਾਂ ਦਾ ਕੋਈ ਪਰਦਾ ਨਾ ਰੱਖੋ, ਫਿਰ ਅਸੀਂ ਤੁਹਾਨੂੰ ਹਰੇਕ ਸਵਾਲ ਦਾ ਜਵਾਬ ਦੇ ਦੇਵਾਂਗੇ ਤੇ ਹਰੇਕ ਡਾਊਟ ਤੁਹਾਡਾ ਕਲੀਅਰ ਕਰ ਦੇਵਾਂਗੇ। ਤਾਂ ਦੇਖ ਲਓ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਕਾਲੀ ਦਲ ਬਾਦਲ ਤੇ ਕਿਸਾਨ ਮੋਰਚੇ ਦੇ ਆਗੂ ਆਮੋ ਸਾਹਮਣੇ ਆ ਗਏ। ਦੇਖੋ, ਇਹਦੇ ਚ ਦੋਨਾਂ ਧਿਰਾਂ ਨੂੰ ਹਾਲੇ ਵੀ ਮੈਂ ਤੇ ਕਹੂੰਗਾ, ਵੇਖੋ ਮੈਂ ਸ਼ਾਇਦ ਬਹੁਤ ਬਿਰਲੇ ਲੋਕਾਂ ਚ ਹੋਊਗਾ ਜਿਹੜਾ ਕੁਝ ਮਹੀਨਿਆਂ ਤੋਂ ਲਗਾਤਾਰ ਇਸ ਗੱਲ ਦੇ ਸੰਕੇਤ ਦੇ ਰਿਹਾ ਸੀਗਾ ਜੀ ਕਿ ਇਹ ਚੀਜ਼ ਡਾਢੀ ਜ਼ਿਆਦਾ ਅੱਗੇ ਜਾ ਕੇ ਪਰੇਸ਼ਾਨੀ ਬਣੇਗੀ, ਡਾਢੀ ਜ਼ਿਆਦਾ, ਕਿਉਂਕਿ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆਏਗਾ ਇਸ ਚੀਜ਼ ਦਾ ਅਸਰ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਹੋਏਗਾ। ਕਈ ਵਾਰੀ ਆਪਾਂ ਦੇਖਿਆ ਅਕਾਲੀ ਦਲ ਵਾਲੇ ਜਾਂ ਹੈ ਤਾਂ ਸਾਰੇ ਪੰਜਾਬੀ ਹੈ, ਕਿਸਾਨ ਜਿਹੜੇ ਪ੍ਰੋਟੈਸਟਰ ਨੇ ਉਹ ਆਮੋ ਸਾਹਮਣੇ ਹੋਏ, ਮੋਗੇ ਦੇ ਵਿੱਚ ਕਲੈਸ਼ ਹੋ ਗਿਆ, ਸੱਟਾਂ ਲੱਗੀਆਂ, ਚਾਹੇ ਉਹਨਾਂ ਦੇ ਲੱਗੀਆਂ ਚਾਹੇ ਉਹਨਾਂ ਦੇ ਲੱਗੀਆਂ, ਬਹੁਤ ਮਤਲਬ ਕਿ ਨੌਬਤਾਂ ਇਹੋ ਜਿਹੀਆਂ ਆਈਆਂ ਨੇ। ਤਾਂ ਹੁਣ ਤਾਂ ਖੁੱਲ ਕੇ ਜਦੋਂ ਆਗੂ ਤੇ ਜਿਹੜੇ ਇਹਨਾਂ ਦੇ ਲੀਡਰ ਆ ਅਕਾਲੀ ਦਲ ਬਾਦਲ ਦੇ, ਉਹ ਆਮੋ ਸਾਹਮਣੇ ਆ ਗਏ, ਤਾਂ ਇਹ ਕੌਨਫਲਿਕਟ ਵਧਣ ਦੀ ਸੰਭਾਵਨਾ ਹੈ। ਤਾਂ ਕਿਉਂ ਵਧਾਉਣਾ ਹੈ? ਕਿਉਂਕਿ ਇਹਦੇ ਨਾਲ ਨੁਕਸਾਨ ਤਾਂ ਦੇਖੋ ਓਵਰਆਲ ਜਿਹੜਾ ਆ ਉਹ ਏਕਤਾ ਨੂੰ ਹੁੰਦਾ ਹੈ, ਤੁਹਾਡੀ ਯੂਨਿਟੀ ਨੂੰ ਹੁੰਦਾ ਹੀ ਆ। ਏਕਤਾ ਜਿਹੜੀ ਆ ਉਹ ਕਾਇਮ ਰਹੇ। ਉਹ ਆਉਂਦੇ ਹੁੰਦੇ ਆ ਨਾ ਕਿ ਵੱਡੀ ਮੁੱਠੀ ਲੱਖ ਬਰੋਬਰ ਹੈ, ਮੁੱਠੀ ਖੁੱਲ ਜਾਵੇ ਉਹਦੇ ਚ ਕੱਖ ਨਹੀਂ ਰਹਿੰਦਾ। ਕਈ ਵਾਰ ਲੋਕ ਵੀ ਅੰਦਾਜ਼ਾ ਲਾ ਲੈਂਦੇ ਆ ਕਿ ਲੜੀ ਜਾਂਦੇ ਆ, ਭਿੜੀ ਜਾਂਦੇ ਆ ਆਪੋ ਵਿੱਚ ਦੀ। ਸੋ ਮੇਰੇ ਖਿਆਲ ਦੇ ਨਾਲ ਦੋਨਾਂ ਧਿਰਾਂ ਨੂੰ ਸਮੇਂ ਤੋਂ ਕੰਮ ਲੈਣਾ ਚਾਹੀਦਾ, ਸੰਜਮ ਤੋਂ ਕੰਮ ਲੈਣਾ ਚਾਹੀਦਾ, ਔਰ ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ, ਮੇਰਾ ਤਾਂ ਇਹ ਮੰਨਣਾ ਹੈ। ਔਰ ਦੂਜੀ ਗੱਲ ਇਹ ਆ ਕਿ ਦੇਖੋ, ਹੁਣ ਪ੍ਰਚਾਰ ਨਹੀਂ ਰੋਕਿਆ ਜਾਣਾ, 10ਵਾਂ ਮਹੀਨਾ ਚੜ੍ਹਨ ਵਾਲਾ, ਜੀ 10ਵਾਂ ਮਹੀਨਾ ਚੜ੍ਹਨ ਵਾਲਾ, ਪਿੱਛੇ ਕੁਝ ਨਹੀਂ ਰਹਿ ਜਾਣਾ। ਤਾਂ ਤੁਸੀਂ ਹੁਣ ਇੱਕ ਪਾਸੇ ਇਹਨਾਂ ਨੂੰ ਤਾਂ ਰੋਕ ਰਹੇ ਹੋ, ਇਹਨਾਂ ਨੂੰ ਤਾਂ ਰੋਕ ਰਹੇ ਹੋ ਕਿ ਤੁਸੀਂ ਸਾਡਾ ਮੋਰਚਾ ਖਰਾਬ ਕਰ ਰਹੇ ਹੋ, ਤੇ ਚੜੂਨੀ ਸਾਹਿਬ ਕੀ ਕਰ ਰਹੇ ਹੋ? ਤੇ ਮਿਸ਼ਨ ਪੰਜਾਬ ਸ਼ਰੇਆਮ ਇੱਥੇ ਪ੍ਰਚਾਰ ਕਰ ਰਹੇ ਆ ਕਿ ਉਹ ਕਿਸਾਨ ਮੋਰਚੇ ਨੂੰ ਨਹੀਂ ਵਰਤ ਰਹੇ। ਇੱਕ ਬਹੁਤ ਵੱਡਾ ਸਵਾਲ ਰਹੇਗਾ। ਦੇਖੋ, ਗੱਲ ਅਕਾਲੀ ਦਲ ਬਾਦਲ ਦੀ ਨਹੀਂ ਹੈ, ਕਾਂਗਰਸ ਆਪਣਾ ਕੰਮ ਕਰ ਰਹੀ ਹੈ। ਦੇਖ ਲਓ, ਕਾਂਗਰਸ ਫੈਸਲੇ ਲੈ ਰਹੀ ਆ, ਕਾਂਗਰਸ ਦੇ ਬੰਦੇ ਰੈਲੀਆਂ ਵੀ ਕਰ ਰਹੇ ਸੀਗੇ ਹਿਲਜੁਲ ਤੋਂ ਪਹਿਲਾਂ, ਉਹਨਾਂ ਦੇ ਛੋਟੇ ਮੋਟੇ ਫੰਕਸ਼ਨ ਵੀ ਚੱਲਦੇ ਆ, ਉਹਨਾਂ ਦੇ ਕੋਲ ਪਾਵਰ ਵੀ ਆ। ਤਾਂ ਇਹਦੇ ਨਾਲ ਕੀ ਹੈ ਕਿ ਇੱਕ ਧਿਰ ਨੂੰ ਤਾਂ ਰਿਲੈਕਸੇਸ਼ਨ ਹੈ, ਇੱਕ ਧਿਰ ਨੂੰ ਫਾਇਦਾ ਮਿਲ ਰਿਹਾ, ਬਾਕੀ ਦੂਸਰੀਆਂ ਪਾਰਟੀਆਂ ਚਾਹੇ ABC ਕੋਈ ਵੀ ਹੈ ਤਾਂ ਉਹਨਾਂ ਨੂੰ ਨੁਕਸਾਨ ਹੋ ਰਿਹਾ। ਔਰ ਦੂਜੀ ਗੱਲ ਹੈ ਕਿ ਗੁਰਨਾਮ ਸਿੰਘ ਚੜੂਨੀ ਜਿਹਦੀ ਖੁਦ ਹੀ ਤੁਸੀਂ ਵਕਾਲਤ ਨਹੀਂ ਕਰਦੇ, ਜਿਹਦਾ ਖੁਦ ਹੀ ਤੁਸੀਂ ਸਾਥ ਨਹੀਂ ਦਿੰਦੇ, ਖੁਦ ਹੀ ਕਹਿੰਦੇ ਹੋ ਕਿ ਗਲਤ ਕਦਮ ਚੁੱਕ ਰਿਹਾ, ਉਹ ਆਦਮੀ ਸਿੱਧੇ ਤੌਰ ਤੇ ਕਿਸਾਨ ਮੋਰਚੇ ਦੇ ਨਾਮ ਤੇ ਇੱਥੇ ਆ ਕੇ ਪੋਲੀਟੀਕਲ ਮਾਈਲੇਜ ਲੈ ਰਿਹਾ, ਉਹਦੇ ਤੇ ਕੀ ਜਵਾਬ ਦਿਓਗੇ ਭਾਈ ਤੁਸੀਂ ਕੱਲ ਨੂੰ? ਜੀ ਜੀ ਜੀ, ਇਹ ਵੀ ਬਿਲਕੁਲ ਕਈ ਜਿਹੜੇ ਆ ਉਹ ਸਵਾਲ ਨੇ। ਪਿੰਡ ਚੰਦਪੁਰ ਦੀ ਜ਼ਮੀਨ ਲੀਜ਼ ਤੇ ਦੇਣ ਤੋਂ ਰੋਕਣ ਲਈ ਅਦਾਲਤ ਨੇ ਜਾਰੀ ਕੀਤਾ ਨੋਟਿਸ। ਹਾਂਜੀ, ਦੇਖੋ ਗੱਲ ਇਹ ਆ, ਜੇ ਆਪਾਂ ਦੇਖੀਏ ਚੰਦਪੁਰ ਦੀ ਜਿਹੜੀ ਜ਼ਮੀਨ ਆ, ਇਹ ਕੋਈ ਪਹਿਲੀ ਜ਼ਮੀਨ ਨਹੀਂ। ਆਪਾਂ ਬੜੀ ਵਾਰੀ ਇਹਨਾਂ ਗੱਲਾਂ ਦਾ ਵਿਸ਼ਲੇਸ਼ਣ ਕੀਤਾ, ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਖਾਸ ਤੌਰ ਤੇ ਯਾਦ ਹੋਣਾ ਤੁਹਾਨੂੰ ਬਲਵੀਰ ਸਿੰਘ ਸਿੱਧੂ ਵਾਲਾ ਮਸਲਾ ਜਦੋਂ ਆਇਆ ਸੀਗਾ, ਤਾਂ ਇਹ ਕੀ ਹੈ ਕਿ 33 ਸਾਲਾਂ ਵਾਸਤੇ ਜਿਹੜੀ ਬਲਾਕ ਮਾਜ਼ਰੀ ਦੀ ਚੰਦਪੁਰ ਦੀ ਜ਼ਮੀਨ ਹੈ, ਬੜੀ ਬੇਸ਼ਕੀਮਤੀ ਜ਼ਮੀਨ ਹੈ, ਲਾਗੇ ਲਾਗੇ ਨਾ, ਮਤਲਬ ਕਿ ਮੋਹਾਲੀ ਦਾ ਏਰੀਆ। ਮੋਹਾਲੀ ਤੁਹਾਨੂੰ ਪਤਾ ਇਹ ਬਣਾ ਦਿੱਤੀ ਕਾਰਪੋਰੇਸ਼ਨ, ਤਾਂ ਕਾਰਪੋਰੇਸ਼ਨ ਦਾ ਅੱਜ ਕੱਲ ਤੁਸੀਂ ਦੇਖੋ ਕਿ ਕਰਤਾ ਧਰਤਾ ਵੀ ਬਲਵੀਰ ਸਿੱਧੂ ਦਾ ਭਰਾ ਹੀ ਆ। ਹੁਣ ਇਹ ਜੋ ਲੀਜ਼ ਦੇ ਜ਼ਮੀਨਾਂ ਹੋਣਗੀਆਂ, ਕੱਲ ਨੂੰ ਉਹਦੇ ਨਿਗਮ ਦੇ ਵਿੱਚ ਆ ਗਈਆਂ, ਫਿਰ ਬੱਲੇ ਹੀ ਬੱਲੇ ਆ, ਸ਼ਾਬਾਈ ਸ਼ਾਬਾਸ਼। ਬਸ ਕਹਾਣੀ ਆ
ਅੱਗੇ ਹੁਣ ਜਿੰਨੀਆਂ ਮਰਜ਼ੀ ਆਪਾਂ ਕਹਾਣੀਆਂ ਸੁਣੀ ਚੱਲੀਏ ਤੇ ਸੁਣਾਈ ਚੱਲੀਏ, ਇਹਦੇ ਵਿੱਚ ਤੇ ਇੱਥੋਂ ਤੱਕ ਵੀ ਆ, ਇੱਕ ਸਾਬਕਾ ਜੱਜ ਨੇ ਇਨਕੁਆਇਰੀ ਕੀਤੀ ਸੀ ਤੇ ਲਾ ਅਮਰਿੰਦਰ ਸਿੰਘ ਤੋਂ ਸਮੇਤ ਸਿੰਘ ਸੈਣੀ ਤੱਕ ਸਾਰੇ ਹੀ ਉਹਦੇ ਵਿੱਚ ਮੈਂਸ਼ਨ ਕੀਤੇ ਗਏ ਸੀਗੇ ਕਿ ਇਹਨਾਂ ਨੇ ਜ਼ਮੀਨਾਂ ਗਲਤ ਤਰੀਕੇ ਨਾਲ ਹਾਸਲ ਕੀਤੀਆਂ ਨੇ। ਕਿਨ ਕਰਵਾਈਆਂ, ਕਿਹੜੇ ਦਲਾਲ ਬਣੇ, ਪਤਾ ਨਹੀਂ। ਤਾਂ ਪੰਜਾਬ ਅਗੇਂਸਟ ਕਰਪਸ਼ਨ ਦੇ ਜਿਹੜੇ ਚੇਅਰਮੈਨ ਹੈ ਡਾਕਟਰ ਦਲੇਰ ਸਿੰਘ ਮਲਤਾਨੀ, ਪ੍ਰਧਾਨ ਸਤਨਾਮ ਨਾਉ, ਇਹ ਕਾਫੀ ਵੱਡਾ ਇੱਕ ਰੋਲ ਅਦਾ ਕਰ ਰਹੇ। ਇਹਨਾਂ ਦੇ ਪ੍ਰੈਸ ਨੋਟ ਦੇ ਵਿੱਚ ਵੀ ਅੱਜ ਉਹਨਾਂ ਚੀਜ਼ਾਂ ਦਾ ਜ਼ਿਕਰ ਆ ਬਕਾਇਦਾ ਕਿ ਕਿਸ ਤਰ੍ਹਾਂ ਕਰੋੜਾ, ਕਾਂਸਲ, ਮਿਰਜ਼ਾਪੁਰ, ਮੁੱਲਾਂਪੁਰ, ਪੱਲਣਪੁਰ, ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਗਈਆਂ ਵੱਡੇ ਰਸੂਖਦਾਰ ਲੋਕਾਂ ਵੱਲੋਂ। ਤਾਂ ਹੋਇਆ ਕਿ ਜਦੋਂ ਇਹ ਇੱਕ ਜ਼ਮੀਨ ਦਾ ਰੌਲਾ ਪਿਆ ਸੀਗਾ ਪਿੱਛੇ ਜੇ, ਯਾਦ ਹੋਣਾ ਤੁਹਾਨੂੰ, ਬਲਵੀਰ ਸਿੱਧੂ ਵਾਲਾ ਇੱਕ, ਫਿਰ ਉਸ ਤੋਂ ਬਾਅਦ ਹੋਰ ਰੌਲਾ ਪੈ ਗਿਆ। ਇਹਦਾ ਮਤਲਬ ਕਿ ਹੋਰ ਪਿੰਡ ਵੀ ਫਿਰ ਜਿਹੜੇ ਆ ਉਹ ਸਾਹਮਣੇ ਆ ਗਏ ਤੇ ਇਹਦੇ ਵਿੱਚੋਂ ਚੰਦਪੁਰ ਪਿੰਡ ਵੀ ਆ। ਹਾਲਾਂਕਿ ਇੱਥੇ ਫਿਰ ਗ੍ਰਾਮ ਪੰਚਾਇਤ ਦਾ ਇਹਨਾਂ ਨੇ ਚਾਰਾ ਮਾਰਿਆ, ਜਦੋਂ ਗ੍ਰਾਮ ਪੰਚਾਇਤ ਦੇ, ਕਿਉਂਕਿ ਸਰਕਾਰ ਇੱਕ ਪਾਸੇ ਹੋਵੇ ਜਾਂ ਪਾਵਰਫੁਲ ਲੋਕ ਇੱਕ ਪਾਸੇ ਹੋਣ, ਇਹ ਇੱਕ ਵੱਖਰੀ ਕਿਸਮ ਦਾ ਘੁਟਾਲਾ ਬਣ ਰਿਹਾ। ਮਤਲਬ ਕਿ ਅੱਗੇ ਘੁਟਾਲੇ ਹੋਰ ਤਰੀਕੇ ਨਾਲ ਕੀਤੇ ਜਾ ਰਹੇ ਸੀ, ਹੁਣ ਜ਼ਮੀਨਾਂ ਲੀਜ਼ ਤੇ ਲੈ ਕੇ ਮਹਿੰਗੀਆਂ ਜਿਹੜੀਆਂ ਉਹ ਅਗਾਂਹ ਨੱਪ ਲਈਆਂ ਜਾਂਦੀਆਂ ਜਾਂ ਵੇਚ ਵੱਟ ਲਈਆਂ ਜਾਂਦੀਆਂ। ਇਹ ਇੱਕ ਵੱਖਰੀ ਕਿਸਮ ਦਾ ਘੁਟਾਲਾ ਚੱਲਿਆ ਹੋਇਆ। ਤਾਂ ਉਹ ਗ੍ਰਾਮ ਪੰਚਾਇਤ ਤਾਂ ਵੈਸੇ ਉਹ ਜਿਹੜੀ ਹੁੰਦੀ ਹੈ ਆਪਣੀ ਗ੍ਰਾਮ ਸਭਾ ਜਿਹੜੀ ਆ, ਉਹ ਜਿੱਦਾਂ ਕੰਮ ਕਰਦੇ ਆ ਉਹ ਬੁਲਾ ਕੇ ਨੋਟਿਸ ਵੀ ਦਿੱਤਾ, ਪਰੰਤੂ ਇਸ ਮਾਮਲੇ 'ਚ ਕਿਸੇ ਨੇ ਗੱਲ ਗੌਲੀ ਨਹੀਂ। ਫਿਰ ਉਹ ਹਾਈ ਕੋਰਟ ਦੇ ਵਿੱਚ ਗਿਆ ਤਾਂ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਵਾ ਸਰਕਾਰ ਨੂੰ। ਤਾਂ ਤੁਸੀਂ ਦੇਖੋ ਕਿ ਕੁਛ ਕੁ ਉਦਮੀ ਲੋਕ ਹੈਗੇ ਆ, ਕੁਛ ਕੁ ਸਮਾਜ ਸੇਵੀ ਲੋਕ ਹੈਗੇ ਆ ਜਿਹੜੇ ਫਾਈਟ ਦੇ ਰਹੇ ਆ ਇਹੋ ਜਿਹੀ ਕਰਪਸ਼ਨ ਨੂੰ, ਜਾਂ ਇਹੋ ਜਿਹੀ ਧੱਕੇਸ਼ਾਹੀ ਨੂੰ, ਜਾਂ ਇਹੋ ਜਿਹੀ ਲੁੱਟ ਖਸੁੱਟ ਨੂੰ। ਅਦਰਵਾਈਜ਼ ਸਿਆਸਤਦਾਨ ਤੇ ਬਿਲਕੁਲ ਬਲੌਂਗੀ ਵਾਲੇ ਮਾਮਲੇ 'ਚ ਵੀ ਦੇਖੋਗੇ, ਜਾਂ ਫਿਰ ਮੋਹਾਲੀ ਵਾਲਾ ਮਾਮਲਾ ਅੱਗੇ ਵੀ ਆਪਾਂ ਦੇਖਿਆ ਨਾ, CBI ਨੂੰ ਹੈਂਡ ਓਵਰ ਕਰ ਦਿੱਤਾ ਗਿਆ। ਬੜੀ ਬੇਸ਼ਕੀਮਤੀ ਜ਼ਮੀਨ ਸੀ, 300-400 ਕਰੋੜ ਰੁਪਏ ਦਾ ਉਹ ਘੁਟਾਲਾ ਹੋ ਗਿਆ। ਸੋ ਕੁੱਲ ਮਿਲਾ ਕੇ ਜਿਹੜੀਆਂ ਧਿਰਾਂ ਲੜਨੀਆਂ ਚਾਹੀਦੀਆਂ ਸੀ ਗਰਾਊਂਡ ਤੇ, ਉਹ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਤਾਂ ਵਿਚਾਰੀਆਂ ਹਾਲ ਦੀ ਘੜੀ ਕਹਿ ਲਓ ਕਿ ਕਿਸਾਨ ਮੋਰਚੇ ਕਰਕੇ ਉਹ ਉਲਝੀਆਂ ਪਈਆਂ ਨੇ ਕਿ ਕੀ ਕਰੀਏ ਕੀ ਨਾ ਕਰੀਏ, ਪਰ ਲੜਾਈ ਜ਼ਰੂਰ ਲੜੀ ਜਾ ਰਹੀ ਹੈ। ਚੰਦ ਕੁ ਲੋਕ ਹੈ, ਉਹਨਾਂ ਦਾ ਕੋਈ ਸਾਥ ਵੱਡੇ ਪੱਧਰ ਤੇ ਸਮਾਜ ਦੇ ਵਿੱਚੋਂ ਵੀ ਨਹੀਂ ਕੋਈ ਦੇ ਰਿਹਾ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਨਰਿੰਦਰ ਗਿਰੀ ਦੀ ਮੌਤ ਤੇ ਜਿਹੜੇ ਮੌਤ ਦੇ ਮਾਮਲੇ ਦੇ ਵਿੱਚ ਯੂਪੀ ਅੰਦਰ ਵੀ ਭਾਰੀ ਹਲਚਲ। ਹਾਂਜੀ ਦੇਖੋ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਤ ਸੀਗੇ ਸਨਾਤਨ ਧਰਮ ਦੇ ਵਿੱਚ, ਬਾਗੰਬਰੀ ਕਹਿ ਲਓ ਕਿ ਇਹਨਾਂ ਦਾ ਮੱਠ ਆ ਪ੍ਰਯਾਗਰਾਜ ਦੇ ਵਿੱਚ, ਹਨੂੰਮਾਨ ਮੰਦਿਰ ਹੈ ਜਿੱਥੇ। ਤਾਂ ਮਹੰਤ ਸੀਗੇ। ਇਹ ਹੁਣ ਮਾਮਲਾ ਪਤਾ ਨਹੀਂ ਕਿਸ ਦਿਸ਼ਾ ਵੱਲ ਜਾਏਗਾ ਅਗਾਂਹ ਜਾ ਕੇ। ਸੁਸਾਈਡ ਕੀਤਾ ਇਹਨਾਂ ਨੇ, ਸੁਸਾਈਡ ਨੋਟ ਵੀ ਮਿਲਿਆ। ਸੁਸਾਈਡ ਨੋਟ ਤੋਂ ਬਾਅਦ ਜਿਹੜਾ ਇਹਨਾਂ ਦਾ ਚੇਲਾ ਸੀਗਾ, ਛੋਟੀ ਉਮਰੇ ਬਣਿਆ ਆਨੰਦਗਿਰੀ, ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ। ਮੈਨੂੰ ਲੱਗਦਾ ਕਿ ਅਰੈਸਟ ਵੀ ਕਰ ਲਿਆ। ਇਸ ਤਰ੍ਹਾਂ 6-7 ਪੰਨਿਆਂ ਦਾ ਸੁਸਾਈਡ ਨੋਟ ਆ, ਕਥਿਤ ਤੌਰ ਤੇ ਉਹਦੇ 'ਚ ਕੀ ਲਿਖਿਆ ਕੀ ਨਹੀਂ, ਪਰ ਦੱਸਦੇ ਦੋ ਚੀਜ਼ਾਂ ਦਾ ਜ਼ਿਕਰ ਆ ਇਹਦਾ। ਆਨੰਦਗਿਰੀ ਦਾ, ਆਨੰਦਗਿਰੀ ਉਹ ਆ ਜਿਹੜਾ ਅੱਗੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰੀ ਫਸ ਗਿਆ ਸੀ, ਪਰ ਬਾਅਦ ਦੇ ਵਿੱਚ ਉਹ ਸ਼ੋਸ਼ਣ ਦੇ ਮਾਮਲੇ 'ਚ ਬਰੀ ਹੋ ਗਿਆ ਸੀਗਾ, ਚੰਗੇ ਸ਼ੌਂਕ ਰੱਖਦਾ। ਪਰ ਉਹਦਾ ਇੱਕ ਲੈਟਰ ਥੋੜਾ ਸਮਾਂ ਪਹਿਲਾਂ ਯੋਗੀ ਆਦਿੱਤਿਆਨਾਥ ਨੂੰ ਲਿਖਿਆ ਗਿਆ ਸੀਗਾ। ਕਿਸੇ ਦਿਨ ਵੇਲ ਹੋਈ, ਲੰਬਾ ਲੈਟਰ ਆ, ਛੋਟਾ ਲੈਟਰ ਨਹੀਂ ਹੈ, ਐਕਸੈਸ ਕੀਤਾ ਵਾ ਸਾਰਾ। ਉਹ ਜੇ ਤੁਸੀਂ ਪੜ੍ਹਨਾ ਹੋਇਆ ਤਫਸੀਲ ਦੇ ਨਾਲ ਕਿਤੇ ਪੜ੍ਹ ਲਵਾਂਗੇ, ਹਿੰਦੀ 'ਚ ਲਿਖਿਆ ਗਿਆ ਵਾ। ਤਾਂ ਉਹ ਮਾਮਲਾ ਜਿਹੜਾ ਉਹ ਉਹਨੇ ਆਨੰਦਗਿਰੀ ਨੇ ਲੈਟਰ ਲਿਖਿਆ ਸੀ ਯੋਗੀ ਆਦਿੱਤਿਆਨਾਥ ਨੂੰ ਕੁਝ ਸਮਾਂ ਪਹਿਲਾਂ, ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਮਾਮਲਾ ਬਣਦਾ ਹੈ ਜ਼ਮੀਨ ਦੀ ਵਿਕਰੀ ਦੇ ਨਾਲ, ਕਿਉਂਕਿ ਇਸ ਮੱਠ ਦੇ ਕੋਲ ਬਹੁਤ ਹੀ ਜ਼ਮੀਨ ਸੀ ਤੇ ਬੇਸ਼ਕੀਮਤੀ ਜ਼ਮੀਨ ਸੀ। ਤਾਂ ਉਹ ਕਹਿੰਦੇ ਆ ਕਿ ਨਰਿੰਦਰ ਗਿਰੀ ਨੇ ਵੇਚੀ ਆ। ਨਰਿੰਦਰ ਗਿਰੀ ਕਿਤੇ ਨਾ ਕਿਤੇ ਇਸ਼ਾਰਾ ਕਰ ਰਹੇ ਆ ਕਿ ਕੁਛ ਗਲਤ ਹੋਇਆ। ਖਾਸ ਤੌਰ ਤੇ ਇੱਕ ਵੀਡੀਓ ਦਾ ਜ਼ਿਕਰ ਆ ਗਿਆ। ਉਹ ਹੁਣ ਕੀ ਆ, ਸਬੰਧਾਂ ਦੀ ਆ, ਕੀ ਕਿਸੇ ਦੀ ਬਲੈਕਮੇਲਿੰਗ ਦੀ ਆ, ਉਹ ਆਪਾਂ ਕੋਈ ਦਾਅਵਾ ਨਹੀਂ ਕਰ ਸਕਦੇ, ਉਹਦੀ ਪੁਸ਼ਟੀ ਨਹੀਂ ਕਰ ਸਕਦੇ, ਕਿਉਂਕਿ ਅਧਿਆਤਮ ਨਾਲ ਇਹ ਜੁੜੇ ਹੋਏ ਲੋਕ ਨੇ। ਸੋ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ। ਪਰ ਇਹ ਮਾਮਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੁਸ਼ਟੀ ਦੇ ਰੂਪ 'ਚ ਮੈਂ ਤੁਹਾਨੂੰ ਸੰਕੇਤਕ ਤੌਰ ਤੇ ਦੱਸ ਸਕਦਾ ਆ ਕਿ ਇਹ ਜ਼ਮੀਨ ਦੇ ਨਾਲ ਵੀ ਜੁੜਿਆ ਮਾਮਲਾ। ਇਹਦੇ ਵਿੱਚੋਂ ਦੂਸਰਾ ਐਂਗਲ ਕੀ ਨਿਕਲਦਾ ਉਹਦਾ ਇੰਤਜ਼ਾਰ ਕਰਨਾ ਪਏਗਾ, ਪਰ ਜ਼ਮੀਨ ਨਾਲ ਡੈਫੀਨੇਟਲੀ ਜੁੜਿਆ। ਉਹ ਬਹੁਤ ਵੱਡਾ ਲੈਟਰ ਆ, ਕਦੇ ਆਪਾਂ ਫੁਰਸਤ ਦੇ ਵਿੱਚ ਪੜ੍ਹ ਲਵਾਂ। ਜੀ। ਜਾਂਦੇ ਜਾਂਦੇ ਗੱਲ ਕਰ ਲਈਏ ਪਟਿਆਲਾ ਬੇਅਦਬੀ ਦੇ ਵਿੱਚ ਗ੍ਰੰਥੀ ਸਮੇਤ ਅੱਧੀ ਦਰਜਨ ਨਾਮਜ਼ਦ। ਹਾਂਜੀ ਦੇਖੋ, ਉਹਦੇ ਵਿੱਚ ਕੀ ਹੋਇਆ ਕਿ
ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਕਿਸੇ ਤਾਂਤਰਿਕ ਦੇ ਆਖੇ ਲੱਗ ਕੇ, ਕਿਉਂਕਿ ਉਸ ਘਰ ਦਾ ਕੋਈ ਮੇਰੇ ਖਿਆਲ ਦੇ ਨਾਲ ਜੀ ਜਿਹੜਾ ਆ ਬਿਮਾਰ ਸੀਗਾ। ਤਾਂ ਉਸ ਤੋਂ ਬਾਅਦ ਗ੍ਰੰਥੀ ਨੇ ਵੀ ਇਸ ਗੱਲ ਤੇ ਪਰਦਾ ਪਾਉਣ ਦਾ ਯਤਨ ਕੀਤਾ, ਸੋ ਸਿੱਟੇ ਵਜੋਂ 6 ਜਣਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਜੀ। ਜੀ ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਤੇ ਮਿਲਦੇ ਹਾਂ ਜੀ ਫਿਰ ਕੱਲ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੇ ਸਰੋਤਿਓ, ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।